ਆਏ ਸਨ ਨਾਅਰੇ ਐਕਟਿਵਿਸਟਾਂ ਦੀ ਰਿਪੋਰਟ ਦਾ ਦਾਅਵਾ। ਦੇਖੋ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਜੋ ਹਿੰਸਾ ਹੋਈ ਸੀ ਉਹ ਸਭ ਨੂੰ ਪਤਾ ਹੀ ਆ, ਕਿਉਂਕਿ ਸ਼ੁਰੂ ਦੇ ਵਿੱਚ ਹੀ ਕੁਛ ਐਸੇ ਵੀਡੀਓਜ਼ ਆਏ ਸੀਗੇ ਜਿਹਦੇ ਵਿੱਚ ਪੁਲਿਸ ਜਿਹੜੀ ਆ ਉਹ ਬਾਈਕਸ ਵਗੈਰਾ ਤੋੜਦੀ ਨਜ਼ਰ ਆਉਂਦੀ ਆ। ਤਾਂ ਉਸ ਤੋਂ ਬਾਅਦ ਫਿਰ ਅਗਾਂਹ ਚੱਲ ਕੇ ਸਾਰੀਆਂ ਚੀਜ਼ਾਂ ਹੋਰ ਵੀ ਜਿਹੜੀਆਂ ਉਹ ਪੇਚੀਦਾ ਹੋ ਗਈਆਂ, ਗੁੰਝਲਦਾਰ ਹੋ ਗਈਆਂ, ਕਿਉਂਕਿ ਪੁਲਿਸ ਕਹਿੰਦੀ ਸੀਗੀ ਕਿ ਅਸੀਂ ਕੁਛ ਨਹੀਂ ਕੀਤਾ, ਇਹ ਕੀਤਾ, ਉਹ ਕੀਤਾ ਜੀ, ਜੋ ਕੀਤਾ ਉਹਨਾਂ ਨੇ ਕੀਤਾ। ਤਾਂ ਖੈਰ ਹੁਣ ਐਕਟਿਵਿਸਟਾਂ ਨੇ ਇੱਕ ਰਿਪੋਰਟ ਜਿਹੜੀ ਆ ਉਹ ਆਪਣੀ ਤਫਦੀਸ਼ ਦੇ ਆਧਾਰ ਤੇ ਜਾਂ ਜਿਹੜੇ ਸਟੂਡੈਂਟ ਪੀੜਤ ਉੱਥੇ ਸੀਗੇ ਉਹਨਾਂ ਦੇ ਜਿਹੜੇ ਬਿਆਨਾਤ ਆ ਉਹਨਾਂ ਦੇ ਆਧਾਰ ਤੇ ਇੱਕ ਰਿਪੋਰਟ ਤਿਆਰ ਕੀਤੀ ਆ। ਉਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਨੇ ਬੜੀਆਂ ਖਤਰਨਾਕ ਨਜ਼ਰ ਆਉਂਦੀਆਂ, ਜਿਸ ਤਰ੍ਹਾਂ ਇਹ ਕਿਹਾ ਗਿਆ ਕਿ ਸਟਨ ਗ੍ਰੇਨੇਡ ਜਿਹੜਾ ਹੁੰਦਾ ਹੈ ਉਹਦਾ ਇਸਤੇਮਾਲ ਕੀਤਾ ਗਿਆ। ਹਾਲਾਂਕਿ ਇੰਡੀਅਨ ਐਕਸਪ੍ਰੈਸ ਦੇ ਨਾਲ ਗੱਲਬਾਤ ਕੀਤੀ ਆ ਇੱਕ ਪੁਲਿਸ ਅਫਸਰ ਨੇ, ਤਾਂ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਪੁਲਿਸ ਕਰਮੀਆਂ ਨੇ ਸਟਨ ਗ੍ਰੇਨੇਡ ਦਾ ਇਸਤੇਮਾਲ ਕੀਤਾ ਹੋਵੇ, ਪਰ ਇਹ ਸਟਨ ਗ੍ਰੇਨੇਡ ਜਿਹੜੇ ਹੁੰਦੇ ਉਹ ਇੰਨੇ ਖਤਰਨਾਕ ਨਹੀਂ ਹੁੰਦੇ, ਕਿਉਂਕਿ ਉੱਥੇ ਜਿਹੜੇ ਹੰਝੂ ਗੈਸ ਸੀਗੇ ਉਹਨਾਂ ਦੇ ਸ਼ੈਲ ਜਿਹੜੇ ਵਾਪਸ ਸੁੱਟੇ ਜਾ ਰਹੇ ਸੀ, ਇਸ ਕਰਕੇ ਸਟਨ ਗ੍ਰੇਨੇਡ ਸ਼ਾਇਦ ਹੋ ਸਕਦਾ ਇਸਤੇਮਾਲ ਕੀਤਾ ਹੋਵੇ। ਪਹਿਲਾਂ ਇਹ ਹਥਿਆਰਾਂ ਦੀ ਵਰਤੋਂ ਤੋਂ ਵੀ ਕਹਿ ਰਹੇ ਸੀਗੇ ਕਿ ਅਸੀਂ ਹਥਿਆਰ ਵਰਤੇ ਹੀ ਨਹੀਂ ਹਨ ਜੀ, ਪਰ ਬਾਅਦ ਦੇ ਵਿੱਚ ਉਹ ਜਿਵੇਂ ਮੈਂ ਕੱਲ ਹੀ ਦੱਸਿਆ ਸੀਗਾ ਕਿ ਇਹਨਾਂ ਦੀ ਇੱਕ ਆਪਣੀ ਰਿਪੋਰਟ ਆ ਕਿ ਸੈਲਫ ਡਿਫੈਂਸ ਦੇ ਵਿੱਚ ਅਸੀਂ ਜੀ ਉਹ ਮੁੰਡਾ ਮਾਰਿਆ। ਤਾਂ ਖੈਰ ਉਹ ਚੀਜ਼ਾਂ ਜਿਹੜੀਆਂ ਨੇ ਫਿਰ ਉਲਟਦੀਆਂ ਗਈਆਂ। ਤਾਂ ਹੁਣ ਇਹ ਜਿਹੜੀ ਰਿਪੋਰਟ ਆ ਜਿਹਦੇ ਵਿੱਚ ਕੁਛ ਐਕਟਿਵਿਸਟਾਂ ਨੇ ਬਿਆਨ ਦਰਜ ਕੀਤੇ ਆ, ਉਹ ਕਹਿੰਦੇ ਆ ਸਟੂਡੈਂਟ ਕਿ ਜਦੋਂ ਇਹ ਆਏ ਆ ਉਸ ਤੋਂ ਬਾਅਦ ਫਿਰ ਕੁੱਟਮਾਰ ਕੀਤੀ। ਉਸ ਤੋਂ ਬਾਅਦ ਜਿਹੜੇ ਜ਼ਖਮੀ ਸੀ ਜਦੋਂ ਐਂਬੂਲੈਂਸ ਉਹਨਾਂ ਨੂੰ ਖੜਨ ਲੱਗੀ, ਲਿਜਾਣ ਲੱਗੀ ਉੱਥੋਂ ਘਟਨਾ ਵਾਲੀ ਥਾਂ ਤੋਂ, ਤਾਂ ਉਸ ਤੋਂ ਬਾਅਦ ਵੀ ਪੁਲਿਸ ਉੱਥੇ ਆਈ ਆ ਤੇ ਐਂਬੂਲੈਂਸ ਦੇ ਡਰਾਈਵਰ ਤੇ ਮੈਡੀਕਲ ਸਟਾਫ ਤੇ ਵੀ ਹਮਲਾ ਕੀਤਾ ਗਿਆ ਤੇ ਇਹ ਕਿਹਾ ਗਿਆ ਕਿ ਇਹ ਜਿਹੜੇ ਜ਼ਖਮੀ ਨੇ ਇਹਨਾਂ ਤੋਂ ਤੁਸੀਂ ਦੂਰ ਰਹਿਣਾ, ਮਤਲਬ ਕਿ ਨੇੜੇ ਨਹੀਂ ਆਉਣਾ ਕਿਸੇ ਨੇ। ਇਹ ਤੋਂ ਇਲਾਵਾ ਜਿਹੜੀ ਹੈਰਾਨ ਕਰਨ ਵਾਲੀ ਗੱਲ ਆ ਕਿ ਜਦ ਪੁਲਿਸ ਨੇ ਇੱਕ ਤਰ੍ਹਾਂ ਨਾਲ ਹਮਲਾ ਕੀਤਾ ਕਥਿਤ ਤੌਰ ਤੇ ਕਹਿੰਦੇ ਆ ਕਿ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਗਏ, ਔਰ ਇਸ ਤੋਂ ਇਲਾਵਾ ਹੋਰ ਵੀ ਮੁਸਲਿਮ ਵਿਰੋਧੀ ਜਿਹੜੇ ਉੱਥੇ ਨਾਅਰੇ ਲਾਏ ਗਏ ਆ। ਤਾਂ ਇਹ ਬਹੁਤ ਖਤਰਨਾਕ ਗੱਲ ਹੈ, ਕਿਉਂਕਿ ਵੈਸੇ ਜੇ ਤੁਸੀਂ ਵੇਖੋਗੇ ਤੇ ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਰਿਹਾ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੋਵੇ, ਜਾਮੀਆ ਮਿਲੀਆ ਯੂਨੀਵਰਸਿਟੀ ਹੋਵੇ, ਤੇ ਕਿਤੇ ਨਾ ਕਿਤੇ ਫਿਰਕੂ ਭਾਵਨਾ ਰਹੀ ਹੋਏਗੀ, ਕਿਉਂਕਿ ਕੁਛ ਨਾ ਹੀ ਐਸੇ ਹੁੰਦੇ ਆ ਜਿਨ੍ਹਾਂ ਤੋਂ ਚਿੜ ਆਉਂਦੀ ਆ ਕੁਛ ਬੰਦਿਆਂ ਨੂੰ, ਜਿਹੜੇ ਕਿ ਕਹਿ ਸਕਦੇ ਆ ਕਿ ਸ਼ਾਇਦ ਗੈਰ ਮਨੁੱਖੀ ਸੋਚ ਦੇ ਮਾਰੇ ਹੁੰਦੇ ਆ। ਤਾਂ ਹੁਣ ਇਹ ਸਾਰੀ ਚੀਜ਼ ਜਿਹੜੀ ਆ ਉਹ ਦੇਖੋ ਯੂਪੀ ਦੇ ਵਿੱਚ ਇਸ ਤਰ੍ਹਾਂ ਹੋਈ ਆ ਕਿ ਮੇਰੇ ਖਿਆਲ ਦੇ ਨਾਲ ਚਾਹ ਕੇ ਵੀ ਇਹ ਸਰਕਾਰ ਜਿਹੜੀ ਆ ਯੂਪੀ ਦੀ ਉਹ ਡਿਫੈਂਡ ਨਹੀਂ ਕਰ ਸਕਦੀ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਜਦ ਪਹਿਲੇ ਦਿਨ ਇੱਕਾ ਦੁੱਕਾ ਘਟਨਾਵਾਂ ਹੋਈਆਂ ਨੇ, ਉਸ ਤੋਂ ਬਾਅਦ ਫਿਰ ਲਖਨਊ ਦੇ ਵਿੱਚ ਇੱਕ ਵਾਇਲੈਂਸ ਹੋਈ ਆ, ਉਸ ਤੋਂ ਬਾਅਦ ਫਿਰ ਯੋਗੀ ਆਦਿੱਤਿਆਨਾਥ ਦਾ ਮੇਰੇ ਖਿਆਲ ਦੇ ਨਾਲ 19 ਤਰੀਕ ਨੂੰ ਇੱਕ ਬਿਆਨ ਆਉਂਦਾ ਜਿਹਦੇ ਵਿੱਚ ਉਹ ਬਦਲਾ ਲੈਣ ਦੀ ਗੱਲ ਕਰ ਰਹੇ ਆ, ਮਤਲਬ ਕਿ ਜਿਨ੍ਹਾਂ ਨੇ ਹਿੰਸਾ ਕੀਤੀ ਹੈ ਜੀ ਅਸੀਂ ਉਹਨਾਂ ਤੋਂ ਬਦਲਾ ਲਵਾਂਗੇ, ਇਹ ਕਰਾਂਗੇ, ਉਹ ਕਰਾਂਗੇ। ਉਸ ਤੋਂ ਬਾਅਦ ਹਾਲਾਤ ਜਿਹੜੇ ਆ ਹੋਰ ਵੀ ਸੈਂਸਿਟਿਵ ਹੁੰਦੇ ਗਏ ਆ। ਤਾਂ ਯੋਗੀ ਦੇ ਉਸ ਬਿਆਨ ਤੋਂ ਬਾਅਦ ਜਿਸ ਤਰ੍ਹਾਂ ਪੁਲਿਸ ਨੇ ਕੰਮ ਕੀਤਾ, ਜਿਸ ਤਰ੍ਹਾਂ ਉੱਥੇ ਲਗਭਗ ਮੇਰੇ ਖਿਆਲ ਦੇ ਨਾਲ 2-2.5 ਦਰਜਨ ਬੰਦੇ ਮਰੇ ਆ, 2 ਦਰਜਨ ਤੋਂ ਹੇਠਾਂ ਲਾ ਲਓ, ਪਰ ਕੁੱਲ ਜਿਹੜੇ ਗਿਣਤੀ ਮਰੀ ਆ ਹਿੰਸਾ ਦੇ ਵਿੱਚ ਜਨਤਾ ਜਿਹੜੀ ਮਰੀ ਆ ਉਹ 2.5 ਦਰਜਨ ਆ। ਤਾਂ ਯੂਪੀ ਦੇ ਵਿੱਚ ਲਾ ਲਓ ਤੁਸੀਂ 1.5 ਦਰਜਨ ਜਾਨਾਂ ਗਈਆਂ ਹੋਣੀਆਂ, ਬਾਕੀ ਦੂਸਰੇ ਰਾਜਾਂ ਦੇ ਵਿੱਚ ਜਾਨਾਂ ਗਈਆਂ। ਤਾਂ ਉੱਥੇ ਜੋ ਕੁਛ ਹੋਇਆ, ਜਾਨੀ ਨੁਕਸਾਨ ਹੋਇਆ, ਉਹ ਉਸ ਤੋਂ ਬਾਅਦ ਹੀ ਹੋਇਆ ਜ਼ਿਆਦਾ। ਇਹ ਵੇਖਣ ਵਾਲੀ ਗੱਲ ਆ। ਹਾਲਾਂਕਿ ਦੇਖੋ ਭੀੜ ਨੇ ਹਿੰਸਾ ਕੀਤੀ ਉਹ ਗਲਤ ਗੱਲ ਆ, ਪਰ ਜਿਹੜੀ ਭੀੜ ਨੇ ਹਿੰਸਾ ਕੀਤੀ ਉਹਨੂੰ ਰੋਕਣ ਵਾਸਤੇ ਪੁਲਿਸ ਵੀ ਉਸੇ ਤਰ੍ਹਾਂ ਦੀ ਭੀੜ ਬਣ ਜਾਏ, ਉਸੇ ਤਰ੍ਹਾਂ ਹੀ ਭੀੜ ਦੇ ਵਿੱਚ ਪੁਲਿਸ ਪਰਿਵਰਤਿਤ ਹੋ ਜਾਵੇ, ਬਦਲ ਜਾਵੇ, ਤਾਂ ਫਿਰ ਕੋਈ ਫਰਕ ਰਹੇਗਾ ਹੀ ਨਹੀਂ। ਗੈਰ ਸਮਾਜੀ ਅਨਸਰ ਤੇ ਪੁਲਿਸ ਦੇ ਵਿੱਚ ਫਿਰ ਫਰਕ ਕੀ ਹੈ, ਉਹ ਜਿਹੜੀ ਲੀਕ ਹੈ ਉਹ ਮਿਟ ਜਾਏਗੀ। ਤਾਂ ਇਹ ਵੇਖਣ ਵਾਲੀ ਗੱਲ, ਵਿਚਾਰਨ ਵਾਲੀ ਗੱਲ ਆ। ਤਾਂ ਹੁਣ ਇੱਕ ਵੱਡੀ ਖਬਰ ਇਹ ਵੀ ਆਉਣ ਡਈ ਆ ਕਿ ਜੋ ਹਿੰਸਾ ਹੋਈ ਆ ਉਹਦੇ ਵਿੱਚ ਜਿਹੜੀ ਫਾਇਰਿੰਗ ਤੋਂ ਇਨਕਾਰ ਕੀਤਾ ਸੀਗਾ ਯੂਪੀ ਪੁਲਿਸ ਨੇ, ਉਸ ਮਾਮਲੇ 'ਚ ਹੁਣ ਰਾਸ਼ਟਰੀ ਮਨੁੱਖੀ ਅਧਿਕਾਰ ਹੈ ਜਿਹੜਾ, ਉਹਨੇ ਵੀ ਕਿਤੇ ਨਾ ਕਿਤੇ ਇਹ ਮਾਮਲਾ ਜਿਹੜਾ ਸੰਗਿਆਨ ਲੈ ਕੇ, ਉਹਦਾ ਨੋਟਿਸ ਲੈ ਕੇ, ਸਵੈ ਨੋਟਿਸ ਲੈ ਕੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ। ਤਾਂ ਜਿਹੜਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਆ ਹੁਣ ਉਹਨੇ ਵੀ ਨੋਟਿਸ ਕੀਤਾ ਯੂਪੀ ਪੁਲਿਸ ਨੂੰ। ਔਰ ਜਦੋਂ ਇਹਨਾਂ ਦੇ ਫੇਕ ਇਨਕਾਊਂਟਰਾਂ ਵਾਲੇ ਮਾਮਲੇ ਬਹੁਤ ਜ਼ਿਆਦਾ ਚਰਚਿਤ ਹੋਏ ਸੀ ਅਖਬਾਰਾਂ 'ਚ ਕਿ ਫੇਕ ਇਨਕਾਊਂਟਰ ਕਰ ਰਹੀ ਹੈ ਯੂਪੀ ਦੀ ਪੁਲਿਸ, ਉਦੋਂ ਵੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਲਿਆ ਸੀ ਉਹਨਾਂ ਚੀਜ਼ਾਂ ਦਾ। ਤਾਂ ਮੇਰਾ ਉਹ ਕੋਰਟ ਕਚਹਿਰੀਆਂ 'ਚ ਵੀ ਗਿਆ ਸੀਗਾ ਮਾਮਲਾ। ਜੋ ਵੀ ਆ ਹੁਣ ਇਹ ਰਿਪੋਰਟਾਂ ਜਿਹੜੀਆਂ ਨੇ ਦੇਖੋ ਅਧਿਕਾਰਤ ਰਿਪੋਰਟਾਂ ਨੇ, ਜਾਂਚ ਪੜਤਾਲ ਇਹ ਕਰਵਾਉਣ, ਕਿਉਂਕਿ ਸਟੇਟ ਸਬਜੈਕਟ ਆ।
ਫਿਰ ਹੀ ਗੱਲ ਜਿਹੜੀ ਆ ਅਸਲ ਬਾਹਰ ਨਿਕਲਣੀ ਆ। ਪਰ ਮੇਰੇ ਖਿਆਲ ਦੇ ਨਾਲ ਇਹ ਨਾ ਤੇ ਜਾਂਚ ਪੜਤਾਲ ਹੋਣੀ ਹੈ, ਨਾ ਉੱਥੇ ਜੋ ਹੋਇਆ। ਤੁਸੀਂ ਇੱਕ ਚੀਜ਼ ਹੋਰ ਵੇਖੋ ਨਾ, ਹਿੰਸਕ ਭੀੜ ਨੂੰ ਤੇ ਕੰਟਰੋਲ ਕਰਨ ਲਈ ਜਸਟੀਫਿਕੇਸ਼ਨ ਦੇ ਸਕਦੇ ਕਿ ਇੱਦਾਂ ਨਹੀਂ ਇੱਦਾਂ ਕੀਤਾ, ਔਰ ਇਹਨਾਂ ਦੇ ਜਿਹੜੇ ਅੰਨੇ ਭਗਤ ਆ ਉਹ ਵੀ ਬਹੁਤ ਤਰਕ ਦੇ ਸਕਦੇ ਆ। ਇੱਕ ਉੱਥੇ ਦਾ ਹਿੰਦੂ ਕੋਈ ਛੋਟਾ ਅਖਬਾਰ ਨਹੀਂ ਹੈ, ਮੈਂ ਤੁਹਾਨੂੰ ਦੱਸ ਦੇਵਾਂ, ਇੰਡੀਆ ਦਾ ਟੌਪ ਦਾ ਅਖਬਾਰ ਆ ਦਾ ਹਿੰਦੂ। ਉਹਦਾ ਉੱਥੇ ਜਿਹੜਾ ਨਾਮਾ ਨਿਗਾਰ ਸੀਗਾ ਉਹ ਸੀ ਕਸ਼ਮੀਰੀ। ਜਦ ਉਹ ਇੱਕ ਢਾਬੇ ਦੇ ਵਿੱਚ ਬਹਿ ਕੇ ਰੋਟੀ ਖਾਣ ਡਿਆ ਸੀ, ਪੁਲਿਸ ਵਾਲੇ ਉੱਥੇ ਸਾਦੀ ਵਰਦੀ ਚ ਆਇਆ, ਉਹਨੂੰ ਪਛਾਣ ਕੇ ਚੁੱਕ ਕੇ ਲੈ ਕੇ ਗਏ ਉੱਥੋਂ। ਤੇ ਜਿਹੜੀ ਜ਼ਲਾਲਤ ਉਹਨੇ ਝੱਲੀ ਆ ਇੱਕ ਪੂਰੀ ਰਾਤ, ਉਹਨੇ ਆਪਣਾ ID ਕਾਰਡ ਤੱਕ ਦਿਖਾਇਆ, ਪਰ ਦੱਸਦੇ ਆ ਕਿ ਬਹੁਤ ਜ਼ਿਆਦਾ ਜ਼ਲੀਲ ਕੀਤਾ ਗਿਆ ਉਹਨੂੰ, ਸਿਰਫ ਇਸ ਕਰਕੇ ਕਿਉਂਕਿ ਉਹ ਕਸ਼ਮੀਰੀ ਸੀ। ਔਰ ਉਹ ਕਹਿੰਦਾ ਰਿਹਾ ਕਿ ਮੈਂ ਦਾ ਹਿੰਦੂ ਦਾ ਰਿਪੋਰਟਰ ਹੈ ਯਾਰ। ਦਾ ਹਿੰਦੂ ਦਾ ਰਿਪੋਰਟਰ ਕੋਈ ਛੋਟੀ ਗੱਲ ਨਹੀਂ ਹੈ। ਤੁਸੀਂ ਇਹ ਸੋਚੋ ਕਿ ਦਾ ਹਿੰਦੂ ਦਾ ਰਿਪੋਰਟਰ ਸਾਰੀ ਰਾਤ ਥਾਣੇ ਦੇ ਵਿੱਚ ਸੜਦਾ ਰਿਹਾ। ਉੱਥੇ ਦੂਸਰੇ ਬੰਦੇ ਦੀ, ਤੁਹਾਡੇ ਵਰਗੇ ਮੇਰੇ ਵਰਗੇ ਬੰਦੇ ਦੀ ਉੱਥੇ ਕੀ ਪੁੱਛਗਿੱਛ ਹੋਊਗੀ, ਕੀ ਬੁੱਕਤ ਹੋਊਗੀ? ਉੱਥੇ ਤੇ 8 ਸਾਲ ਦਾ ਇੱਕ ਬੱਚਾ ਮਾਰਿਆ ਗਿਆ। ਹੁਣ ਦੇਖੋ 8 ਸਾਲ ਦਾ ਬੱਚਾ ਕੀ ਹਿੰਸਾ ਕਰਦਾ ਹੋਏਗਾ ਜੀ। ਇਹ ਪੁਲਿਸ ਵਾਲੇ ਕਹਿੰਦੇ ਜੀ ਕਿ ਨਹੀਂ ਜੀ ਭੱਜ ਦੌੜ ਦੇ ਵਿੱਚ ਮਰ ਗਿਆ, ਪਰ ਜਿਹੜੇ ਉੱਥੋਂ ਦੇ ਲੋਕ ਆ ਵਸ਼ਿੰਦੇ ਉਹ ਕਹਿੰਦੇ ਲਾਠੀ ਚਾਰਜ 'ਚ ਮਰਿਆ ਉਹ ਬੱਚਾ। ਤਾਂ ਇਹ ਸਭ ਕੁਛ ਜਿਹੜਾ ਵਾਪਰਿਆ ਬਹੁਤ ਗਲਤ ਆ। ਜਿਨ੍ਹਾਂ ਨੇ ਹਿੰਸਾ ਕੀਤੀ, ਜਿਹੜੇ ਲੋਕ ਭੀੜ ਦਾ ਹਿੱਸਾ ਹੋ ਕੇ ਹਿੰਸਾ ਕਰ ਰਹੇ ਸੀ, ਉਹ ਗਲਤ ਸੀ। ਪਰ ਹਿੰਸਾ ਰੋਕਣ ਵਾਸਤੇ ਜਿਹੜੇ ਲੋਕ ਦਰਿੰਦੇ ਬਣ ਕੇ ਖਾਕੀ ਵਰਦੀਆਂ ਪਾ ਕੇ, ਉਹਨਾਂ ਨੇ ਵੀ ਘੱਟ ਨਹੀਂ ਕੀਤੀ। ਔਰ ਇਹ ਉਦੋਂ ਵਾਪਰਿਆ ਜਦੋਂ ਯੋਗੀ ਆਦਿੱਤਿਆਨਾਥ ਨੇ ਸ਼ਹਿ ਦਿੱਤੀ। ਪਰ ਉਹ ਕਹਿੰਦੇ ਹੁੰਦੇ ਨਾ ਪੰਜਾਬੀ 'ਚ ਇੱਕ ਕਹਾਵਤ ਆ, ਮੈਂ ਕੀ ਕਰਾਂ ਵਿਚਾਰੀ ਮੇਰੀ ਜੀਭ ਬੇਅਖਤਿਆਰੀ। ਤਾਂ ਇਹਨਾਂ ਜੀਭ ਬੇਅਖਤਿਆਰੀ ਹੈ ਯੋਗੀ ਆਦਿੱਤਿਆਨਾਥ ਹੋਰਾਂ ਦੀ, ਇਹ ਹੱਥੀ ਤੇ ਕੰਮ ਕਰਨ ਜੋਗੇ ਨਹੀਂ ਹੈ। ਪਰ ਇਹ ਜਿਸ ਤਰੀਕੇ ਦਾ ਰੋਲ ਅਦਾ ਕਰਕੇ ਗਿਆ, ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਇਤਿਹਾਸ ਦਾ ਕਾਲਾ ਪੰਨਾ। ਜਿਵੇਂ ਦਿੱਲੀ ਦੇ ਵਿੱਚ ਸਿੱਖਾਂ ਨਾਲ ਹੋਇਆ, ਇਹ ਵੀ ਇੱਕ ਕਾਲਾ ਪੰਨਾ ਕਿ ਇੱਥੇ ਵੀ ਕਿਤੇ ਨਾ ਕਿਤੇ ਸਿਲੈਕਟਿਵ ਸੋਚ ਨੇ ਕੰਮ ਜ਼ਰੂਰ ਕੀਤਾ। ਜੀ 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 ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕੈਪਟਨ ਵੀ ਕਹਿੰਦੇ ਪੰਜਾਬ ਵਿੱਚ ਲਾਗੂ ਕਰਨ ਨਾਗਰਿਕਤਾ ਸੋਧ ਬਿੱਲ, ਸ਼ਵੇਤ ਮਲਿਕ ਦਾ ਬਿਆਨ। ਸ਼ਵੇਤ ਮਲਿਕ ਦਾ ਕੰਮ ਕੀ ਆ? ਹੁਣ ਇੱਕ ਕਹਾਵਤ ਤੁਹਾਨੂੰ ਹੋਰ ਸੁਣਾ ਦਿੰਦਾ, ਪੰਜਾਬੀ ਕਹਿੰਦੇ ਹੁੰਦੇ ਆ, ਭੁੱਲ ਗਏ ਰਾਗ ਰੰਗ, ਭੁੱਲ ਗਏ ਰਾਗ ਰੰਗ, ਭੁੱਲ ਗਏ ਫਕੜੀਆਂ, ਤਿੰਨੇ ਗੱਲਾਂ ਯਾਦ ਰਹੀਆਂ, ਲੂਣ ਤੇਲ ਲੱਕੜੀਆਂ। ਤਾਂ ਇਹ ਹਾਲ ਆ ਸ਼ਵੇਤ ਮਲਿਕ ਹੋਰਾਂ ਦਾ। ਕਿਉਂਕਿ ਇਸ ਵੇਲੇ ਦੇਖੋ ਸ਼ਵੇਤ ਮਲਿਕ ਹੈ ਜਿਹੜਾ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫੇਲ ਪ੍ਰਧਾਨ ਆ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ। ਤਾਂ ਹੋਰ ਦਾਅਵੇਦਾਰ ਜਿਹੜੇ ਆ ਤਿਆਰ ਬਰ ਤਿਆਰ ਬੈਠੇ, ਨਵੇਂ ਸਾਲ ਦੇ ਵਿੱਚ ਨਵਾਂ ਪ੍ਰਧਾਨ ਸ਼ਾਇਦ ਭਾਰਤੀ ਜਨਤਾ ਪਾਰਟੀ ਨੂੰ ਮਿਲ ਜਾਣਾ ਹੋਵੇ। ਤਾਂ ਇਸ ਕਰਕੇ ਹੁਣ ਸ਼ਵੇਤ ਮਲਿਕ ਹੈ ਜਿਹੜਾ ਲੱਗਿਆ ਹੋਇਆ ਕਿ ਥੋੜਾ ਜਿਹਾ ਮੈਂ ਫਰੇਮ ਦੇ ਵਿੱਚ ਆਵਾਂ, ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਮੇਰਾ ਥੋੜਾ ਜਿਹਾ ਕੱਦ ਹੈ ਜਿਹੜਾ ਦਿਖਾਲੀ ਦੇਵੇ ਕਿ ਉਹ ਬੰਦਾ ਖਲੋਤਾ। ਤਾਂ ਹੁਣ ਸ਼ਵੇਤ ਮਲਿਕ ਨੇ ਮੋਰਚਾ ਖੋਲਿਆ ਵਾ। ਵੈਸੇ ਤੇ ਇਹ ਪੈਰਲਲ ਕਰਦੇ ਪਏ ਆ ਪ੍ਰਦਰਸ਼ਨ, ਉਦੋਂ ਦੇ ਹੀ ਕਰਦੇ ਪਏ ਸਮਰਥਨ ਦੇ ਵਿੱਚ ਜੋ ਆਈ ਆ, ਜੇ ਤੁਹਾਨੂੰ ਪਤਾ ਹੀ ਆ ਅਮੈਂਡਮੈਂਟ ਨਾਗਰਿਕਤਾ ਕਾਨੂੰਨ ਦੇ ਵਿੱਚ, ਤਾਂ ਉਹਦਾ ਸਮਰਥਨ ਹੀ ਕਰ ਰਹੇ ਆ। ਪਰ ਹੁਣ ਖੁੱਲ੍ਹੇ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਰਹੇ ਆ ਕਿ ਤੁਸੀਂ ਭਾਈ ਇਸ ਮਾਮਲੇ ਨੂੰ ਇੱਥੇ ਇੰਨਾ ਉਲਝਾਓ ਨਾ, ਜਿਹੜੇ ਲੋਕ ਲੋੜਵੰਦ ਆ ਉਹਨਾਂ ਨੂੰ ਨਾਗਰਿਕਤਾ ਮਿਲ ਜਾਵੇ, ਸੋ ਇਸ ਕਰਕੇ ਤੁਸੀਂ ਲਾਗੂ ਕਰੋ ਜੀ। ਤਾਂ ਉਹਨਾਂ ਨੇ ਕਿਹਾ ਕਿ ਅੱਗੇ ਨਾਗਰਿਕਤਾ ਸੋਧ ਕਾਨੂੰਨ ਲੋਕਾਂ ਦੇ ਹਿੱਤਾਂ ਲਈ ਹੈ, ਤੇ ਜੋ ਰਿਫਿਊਜ ਦੀ ਵੰਡ ਦੇ ਸਮੇਂ ਭਾਰਤ 'ਚ ਆਏ ਸਨ ਉਹਨਾਂ 'ਚ ਹਿੰਦੂ, ਸਿੱਖ, ਈਸਾਈ ਦੇ ਇਲਾਵਾ ਹੋਰ ਵੀ ਘੱਟ ਗਿਣਤੀ ਵਾਲੇ ਧਰਮ ਸ਼ਾਮਲ ਸਨ। ਅੱਗੇ ਕਹਿੰਦੇ ਆ ਕਿ ਇਹਨਾਂ ਦੀ ਇਸਲਾਮਿਕ ਸਿਆਸਤ ਦੇਸ਼ਾਂ 'ਚ ਕਦਰ ਨਹੀਂ ਸੀ, ਅਤੇ ਉਹ ਭਾਰਤ ਸਮੇਤ ਕਈ ਹੋਰ ਦੇਸ਼ਾਂ 'ਚ ਰਿਫਿਊਜੀ ਦੇ ਰੂਪ 'ਚ ਰਹਿ ਰਹੇ ਸਨ। ਹੁਣ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਸਕੇਗੀ। ਤੇ ਕਾਂਗਰਸ ਕਹਿੰਦੀ ਹੈ ਕਿ ਪਿਛਲੇ 72 ਸਾਲਾਂ ਤੋਂ ਉਹਨਾਂ ਨੂੰ ਨਾਗਰਿਕਤਾ ਦੇਣ ਦੀ ਗੱਲ ਕਰ ਰਹੀ ਸੀ। ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਮ ਪੂਰਾ ਕੀਤਾ, ਤਾਂ ਫਿਰ ਕੈਪਟਨ ਅਮਰਿੰਦਰ ਨੂੰ ਅਸੀਂ ਸਲਾਹ ਦਿੰਦੇ ਹਾਂ ਕਿ ਉਹ ਇੱਥੇ ਆਪਣਾ ਫਰਜ਼ ਅਦਾ ਕਰਨ। ਤੇ ਇਹਨਾਂ ਦੇ ਜਿਹੜੇ ਉੱਥੇ ਗੁਜਰਾਤ ਦੇ ਵਿੱਚ ਨੇ ਮੁੱਖ ਮੰਤਰੀ ਰੂਪਾਨੀ ਸਾਹਿਬ, ਉਹ ਤੇ ਅੱਜ ਹੋਰ ਹੀ ਪਤਾ ਨਹੀਂ ਉਹਨਾਂ ਦਾ ਦਿਮਾਗ ਕਿੱਧਰ ਨੂੰ ਪਾਇਆ ਸੀ, ਉਹ ਹੋਰ ਹੀ ਬਿਆਨ ਛੱਡੀ ਖੜੇ ਸੀ। ਕਹਿੰਦੇ ਕਿ ਮੁਸਲਮਾਨਾਂ ਦੇ 150 ਦੇਸ਼ ਹੈ, ਮੁਸਲਮਾਨ ਉੱਧਰ ਜਾਣ, ਇਹ ਭਾਰਤ ਹਿੰਦੂਆਂ ਦਾ, ਹਿੰਦੂ ਇੱਧਰ ਆਉਣ। ਭਾਰਤ ਹਿੰਦੂਆਂ ਦਾ ਕਦੋਂ ਤੋਂ ਹੋ ਗਿਆ? ਸਮਝ ਤੋਂ ਪਰੇ ਦੀ ਹੈ। ਭਾਰਤ ਭਾਰਤੀ ਨਾਗਰਿਕਾਂ ਦਾ। ਸੋ ਇਹ ਸਮਝ ਤੋਂ ਪਰੇ ਦੀ ਗੱਲ ਆ ਕਿ ਕੀ ਚੱਲਦਾ ਪਿਆ, ਇਹ ਕੀ ਕਰਨਾ ਚਾਹੁੰਦੇ ਆ। ਤਾਂ ਹੁਣ ਦੇਖੋ ਇੱਕ ਚੀਜ਼ ਜਿਹੜੀ ਆ ਉਹ ਇਹਨਾਂ ਨੇ ਬੜੀ ਠੋਕ ਵਜਾ ਕੇ ਕਹੀ ਕਿ ਸਟੇਟਾਂ ਰੋਕ ਹੀ ਨਹੀਂ ਸਕਦੀਆਂ। ਮਤਲਬ ਕਿ ਜੋ ਸਾਡੇ ਫੈਸਲੇ ਆ, ਜਿਸ ਤਰ੍ਹਾਂ ਇਹ ਖਾਸ ਤੌਰ ਤੇ ਜਿਹੜਾ ਇਹ ਅਮੈਂਡਮੈਂਟ ਵਾਲਾ ਮਾਮਲਾ, ਉਹ ਕਹਿੰਦੇ ਕਿ ਰੋਕ ਹੀ ਨਹੀਂ ਸਕਦੇ, ਕਿਉਂਕਿ ਇਹ ਜਿਹੜਾ ਉਹ
ਸੈਂਟਰਲ ਦੀ ਲਿਸਟ ਦੇ ਵਿੱਚ ਆ, ਮਤਲਬ ਕਿ ਜਿਹੜਾ ਕੇਂਦਰ ਦੀ ਲਿਸਟ ਦਾ ਮਾਮਲਾ ਉਹਦੇ ਅਧੀਨ ਹੈ ਨਾਗਰਿਕਤਾ ਦਾ। ਤੇ ਜਦ ਇਹ ਤੁਸੀਂ ਰੋਕ ਹੀ ਨਹੀਂ ਸਕਦੇ, ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਰੋਕ ਹੀ ਨਹੀਂ ਸਕਦੇ, ਤਾਂ ਫਿਰ ਤੁਸੀਂ ਲਾਗੂ ਕਰਵਾ ਲਓ। ਇਹਦੇ ਵਿੱਚ ਹੁਣ ਆਹ ਗੱਲਾਂ ਕਰਨ ਦਾ ਕੀ ਫਾਇਦਾ? ਜਦ ਤੁਹਾਡੇ ਕੋਲ ਅਖਤਿਆਰ ਆ ਤਾਂ ਫਿਰ ਤੁਸੀਂ ਉਹਨੂੰ ਵਰਤ ਲਵੋ। ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਸ਼ਾਇਦ ਰਾਜਨੀਤੀ ਦਾ ਮਸਲਾ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਮੈਂ ਲਾਗੂ ਨਹੀਂ ਹੋਣ ਦੇਵਾਂਗਾ, ਤਾਂ ਇਹਨਾਂ ਨੇ ਕਿਹਾ ਸੀਗਾ ਤੂੰ ਰੋਕ ਹੀ ਨਹੀਂ ਸਕਦਾ, ਕਿਉਂਕਿ ਇਹ ਸੈਂਟਰਲ ਲਿਸਟ ਦਾ ਮਾਮਲਾ, ਯੂਨੀਅਨ ਲਿਸਟ ਦਾ ਮਾਮਲਾ। ਤਾਂ ਹੁਣ ਤੁਸੀਂ ਉਹ ਯੂਨੀਅਨ ਲਿਸਟ ਦੀ ਸ਼ਕਤੀ ਦਿਖਾਓ ਤੇ ਲਾਗੂ ਕਰਵਾ ਲਓ, ਫਿਰ ਹੋਰ ਇਹਦੇ 'ਚ ਕੀ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਲਾਹਕਾਰਾਂ ਵਾਲਾ ਬਿੱਲ ਵੀ ਰਾਜਪਾਲ ਨੇ ਵਾਪਸ ਭੇਜਿਆ। ਹਾਂਜੀ, ਇਹ ਵਾਪਸ ਆ ਗਿਆ। 13 ਇਤਰਾਜ਼ ਲੱਗੇ ਆ, ਦੱਸਦੇ ਆ ਕਿ 13 ਸਵਾਲ ਪੁੱਛੇ ਆ ਰਾਜਪਾਲ ਨੇ, ਗਵਰਨਰ ਨੇ। ਸੋ ਇਹ ਮੇਰੇ ਖਿਆਲ ਦੇ ਨਾਲ ਮਾਮਲਾ ਇਹਨਾਂ ਵਾਸਤੇ ਪਚੀਦਾ ਹੋ ਜਾਣਾ। 13 ਜਵਾਬ ਦੇਣੇ ਪੈਣਗੇ ਹੁਣ ਇਹਨਾਂ ਨੂੰ। ਵੈਸੇ ਤੇ ਜਿਹੜਾ ਕਾਨੂੰਨ ਮੈਨੂੰ ਪਤਾ ਮਾੜਾ ਮੋਟਾ, ਪਤਾ ਨਹੀਂ ਹੁਣ ਕਿੰਨਾ ਕੁ ਸਹੀ ਹੈ, ਕਿ 2 ਵਾਰੀ ਬਿੱਲ ਹੈ ਜਿਹੜਾ ਉਹ ਰਾਜਪਾਲ ਵਾਪਸ ਭੇਜ ਸਕਦਾ ਵਾ, ਜੀ ਜੀ, ਤੀਜੀ ਵਾਰੀ ਨਹੀਂ। ਤਾਂ ਹੁਣ ਅੱਗੇ ਆਰਡੀਨੈਂਸ ਭੇਜਿਆ ਸੀਗਾ, ਇਹ ਬਿੱਲ ਆ ਗਿਆ ਹੁਣ ਐਤਕੀ ਮੁੜ ਕੇ। 13 ਇਤਰਾਜ਼ ਉਹਨਾਂ ਨੇ ਲਾਏ ਆ, ਮਤਲਬ ਕਿ 13 ਸਵਾਲ ਪੁੱਛੇ ਆ। ਇਹ ਕਹਿੰਦੇ ਆ ਕਿ ਨਹੀਂ ਜੀ, ਬਿੱਲ ਉਹਨਾਂ ਨੇ ਵਾਪਸ ਨਹੀਂ ਕੀਤਾ, ਸਪਸ਼ਟੀਕਰਨ ਮੰਗੇ ਆ ਕੁਝ ਮਾਮਲਿਆਂ ਦੇ ਵਿੱਚ, ਅਸੀਂ ਸਪਸ਼ਟੀਕਰਨ ਦੇ ਦੇਵਾਂਗੇ, ਦੈਟਸ ਆਲ, ਕੁਛ ਨਹੀਂ ਹੈ, ਬਾਕੀ ਗੱਲਾਂ ਜਿਹੜੀਆਂ ਉਹ ਖਤਮ ਨੇ। ਪਰ ਦੱਸਦੇ ਆ ਕਿ ਜਿਹੜੇ ਗਵਰਨਰ ਨੇ ਇਤਰਾਜ਼ ਲਾਏ ਉਹ ਕਾਫੀ ਵੱਡੇ ਇਤਰਾਜ਼ ਆ, ਜਿੱਦਾਂ ਮੰਗੀ ਆ ਕੋਈ ਮਾਮਲਿਆਂ ਤੇ ਸਫਾਈ, ਕਿ ਇਹਨਾਂ ਦੀ ਨਿਯੁਕਤੀ ਕਿਸ ਤਰ੍ਹਾਂ, ਇਹਨਾਂ ਨੂੰ ਕੀ ਦਿੱਤਾ ਜਾਊਗਾ, ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਵਗੈਰਾ, ਜਿਹੜੇ ਕਿ ਸਵਾਲ ਮੇਰੇ ਖਿਆਲ ਦੇ ਨਾਲ ਕਾਨੂੰਨ, ਜੇ ਆਪਾਂ ਹਾਈ ਕੋਰਟ ਦੇ ਵਿੱਚ ਵੇਖੀਏ ਉੱਥੇ ਵੀ ਇਹ ਮਾਮਲਾ ਹੈ, ਤਾਂ ਉੱਥੇ ਜਿਸ ਤਰ੍ਹਾਂ ਦੇ ਸਵਾਲ ਜਵਾਬ ਹੋਣੇ ਆ, ਠੀਕ ਉਸ ਤਰ੍ਹਾਂ ਦਾ ਹੀ ਪੈਂਤੜਾ ਜਿਹੜਾ ਉਹ ਗਵਰਨਰ ਸਾਹਿਬ ਨੇ ਮੰਨਿਆ। ਕਿ ਹੁਣ ਇਹ ਜੋ ਮਰਜ਼ੀ ਕਹੀ ਜਾਣ, ਫਿਰ ਮੇਰੇ ਖਿਆਲ ਦੇ ਨਾਲ ਮਾਮਲਾ ਹਾਲ ਦੀ ਘੜੀ ਤੇ ਲਟਕੂਗਾ। ਦੂਜੀ ਚੀਜ਼ ਇਹ ਆ ਕਿ ਜਿਹੜੇ ਇਹਨਾਂ ਦੇ ਸਲਾਹਕਾਰ ਆ, ਉਹ ਤੁਸੀਂ ਵੇਖਿਆ ਹੀ ਆ ਕਿ ਸ਼ੁਰੂਆਤ ਦੇ ਵਿੱਚ ਕਹਿੰਦੇ ਸੀ ਅਸੀਂ ਕੁਛ ਨਹੀਂ ਲੈਣਾ, ਹਾਈ ਕੋਰਟ 'ਚ ਵੀ ਜਾ ਕੇ ਕਹਿਤਾ ਕਿ ਕੁਛ ਨਹੀਂ ਦੇਣਾ ਇਹਨਾਂ ਨੂੰ। ਬਾਅਦ ਦੇ ਵਿੱਚ ਦਿਲ ਮਚਲ ਗਿਆ, ਦਿਲ ਤੇ ਤੁਹਾਨੂੰ ਪਤਾ ਦਿਲ ਜ਼ਾਲਮ ਤੇ ਜ਼ੋਰ ਕਿਹਦਾ। ਫਿਰ ਸਟਾਫ ਵੀ ਲੈ ਲਿਆ, ਫਿਰ ਉੱਥੇ ਦਫ਼ਤਰ ਵੀ ਖੁਲਾ ਲਏ, ਜਿਹੜੇ ਵਿਚਾਰੇ IAS ਦਫ਼ਤਰਾਂ 'ਚ ਬੈਠੇ ਸੀਗੇ ਠੰਡ ਦੇ ਮਾਰੇ, ਉਹਨਾਂ ਨੂੰ ਵੀ ਕੱਢ ਕੇ ਕਿਤੇ ਹੋਰ ਘੱਲ ਕੱਟਿਆ। ਫਿਰ ਉਹ ਮੰਨ ਲਏ ਕੰਪਿਊਟਰ ਰੱਖ ਲਏ, ਫਰਨੀਚਰ ਰੱਖ ਲਿਆ, ਚਪੜਾਸੀ ਵਗੈਰਾ ਸਾਰੇ ਰੱਖ ਲਿਆ, ਆਪ ਕਦੇ ਗਏ ਨਹੀਂ ਆ। ਉੱਤੇ ਕੋਠੀਆਂ ਲੈਣ ਨੂੰ ਵੀ ਤਿਆਰ ਸੀਗੇ, ਅੰਦਰ ਖਾਤੇ ਇਹ ਵੀ ਗੱਲਾਂ ਜਿਹੜੀਆਂ ਚੱਲੀਆਂ। ਸੋ ਕਹਿਣ ਦਾ ਭਾਵ ਇਹ ਕਿ ਸਹੂਲਤਾਂ ਵਗੈਰਾ ਤੇ ਸਾਰਾ ਕੁਛ ਜਿਹੜਾ ਉਹ ਇਹਨਾਂ ਨੇ ਲੈਣਾ ਹੀ ਲੈਣਾ ਸੀਗਾ। ਨਹੀਂ ਤੇ ਜੇ ਕੁਛ ਵੀ ਨਾ ਲੈਣਾ ਹੋਵੇ, ਮਤਲਬ ਕਿ ਕੱਖ ਵੀ ਨਾ ਲੈਣਾ ਹੋਵੇ, ਸਲਾਹ ਹੀ ਇਕੱਲੀ ਦੇਣੀ ਹੋਵੇ, ਵੈਸੇ ਤੇ ਉਹ ਸਰਤਾਜ ਕਹਿੰਦਾ ਬਿਨਾਂ ਮੰਗੇ ਸਲਾਹ ਨਹੀਂ ਕਿਸੇ ਨੂੰ ਦੇਣੀ ਚਾਹੀਦੀ, ਪਰ ਜੇ ਸਲਾਹ ਦੇਣੀ ਹੋਵੇ ਤੇ ਅੱਗੇ ਪਿੱਛੇ ਵੀ ਤਾਂ ਦਿੰਦੇ ਆ। ਹੁਣ ਰਾਜਾ ਵੜਿੰਗ ਆ ਥੋੜੇ ਦਿਨ ਪਹਿਲਾਂ ਹੀ ਸਲਾਹ ਦਿੱਤੀ ਖੜਾ ਸੀਗਾ ਨਾ, ਕਿ ਤੁਸੀਂ ਜੀ ਇਹਨਾਂ ਦੀ ਪਰਫਾਰਮੈਂਸ ਚੈੱਕ ਕਰੋ, ਉਸ ਤੋਂ ਬਾਅਦ ਨਹੀਂ ਤੇ ਫਿਰ ਰੀਸ਼ਫਲਿੰਗ ਹੋਣੀ ਚਾਹੀਦੀ ਹੈ ਕੈਬਨਿਟ ਦੀ। ਤਾਂ ਕਿੰਨੀ ਖੂਬਸੂਰਤ ਸਲਾਹ। ਤਾਂ ਜੇ ਉਹਨਾਂ ਨੇ ਦੇਣੀ ਹੋਵੇ ਸਲਾਹ ਤੇ ਇਸ ਤਰ੍ਹਾਂ ਵੀ ਸਲਾਹ ਦੇ ਸਕਦੇ ਆ। ਸੋ ਸਾਰੀ ਇਹ ਐਡਜਸਟਮੈਂਟ ਆ ਸਰਕਾਰਾਂ ਦਾ, ਜਿਹੜਾ ਕੰਮਕਾਰ ਕਰਨ ਦਾ ਤਰੀਕਾ। ਪਿਛਲੀ ਸਰਕਾਰ ਦੇ ਵਿੱਚ ਵੀ ਇਸ ਤਰ੍ਹਾਂ ਸੀਗਾ, ਤੁਸੀਂ ਦੇਖਿਆ ਹੋਣਾ, ਚੀਫ ਪਾਰਲੀਮੈਂਟਰੀ ਸੈਕਟਰੀ ਜਿਹੜੇ ਸੀਗੇ ਉਹ ਕੋਰਟ ਨੇ ਹਟਾਏ ਸੀਗੇ, ਜਿਹੜੇ ਕਿ ਇਹਨਾਂ ਨੇ ਨਿਯੁਕਤ ਕੀਤੇ। ਤਾਂ ਇਹ ਸੌਦੇਬਾਜ਼ੀ ਆ, ਇਹਦੇ ਤੇ ਹੁਣ ਜਿੰਨਾ ਮਰਜ਼ੀ ਮੱਥਾ ਖਪਾਈ ਕਰੀ ਚਲੋ, ਜਿੰਨੀ ਮਰਜ਼ੀ ਪਾਣੀ 'ਚ ਮਧਾਣੀ ਪਾਈ ਚਲੋ। ਇਹ ਸਿਰਫ ਤੇ ਸਿਰਫ ਜਿੱਦਾਂ ਬਿੱਲੇ ਹੁੰਦੇ ਆ ਨਾ ਦਾਅ ਲਾਉਣ ਵਾਲੇ, ਤਾਂ ਉਹ ਵਾਰੀ ਉਡੀਕਦੇ ਆ ਕਿ ਕਦੋਂ ਹਾਰੇ 'ਚ ਰੱਖੀ ਕਾਢਨੀ, ਸਾਡਾ ਹੱਥ ਪੈ ਜਾਵੇ, ਪੰਜਾ ਅਸੀਂ ਵੀ ਮਾਰ ਲਈਏ। ਇਹ ਸਭ ਉਹੀ ਕੁਛ ਚੱਲਦਾ ਪਿਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਬੇੜਾ ਗਰਕ ਕੀਤਾ ਸਾਡੇ ਜਿਹੜੇ ਇੱਥੋਂ ਦੇ ਪੋਲੀਟੀਕਲ ਮਾਫੀਆ ਵਾਲੇ ਆ ਨਾ, ਉਹਨਾਂ ਨੇ ਬੇੜਾ ਗਰਕ ਕੀਤਾ। ਪੰਜਾਬ ਦਾ ਨਹੀਂ ਸੋਚਿਆ, ਜੇ ਪੰਜਾਬ ਦਾ ਸੋਚਿਆ ਹੁੰਦਾ ਤਾਂ ਸਲਾਹ ਕੀ ਇੱਦਾਂ ਦੇ ਰੈਂਕ ਲੈ ਕੇ, ਇੱਦਾਂ ਦੀਆਂ ਪੂਛਾਂ ਲਵਾ ਕੇ, ਇੱਦਾਂ ਦੇ ਦਫ਼ਤਰ ਲੈ ਕੇ ਸਲਾਹ ਦੇਣੀ ਹੈ? ਸਲਾਹ ਤਾਂ ਕੋਈ ਵੀ ਦੇ ਸਕਦਾ। ਤੁਹਾਨੂੰ ਪੰਜਾਬ ਦੇ ਵਿੱਚੋਂ 5000 ਮੁੰਡਾ ਸ਼ਾਮ ਤੱਕ ਵਧੀਆ ਸਲਾਹ ਦੇ ਸਕਦਾ। ਕਦੇ ਮੰਗ ਕੇ ਤੇ ਦੇਖੋ, ਟਵਿੱਟਰ ਤੇ ਮੰਗ ਲਓ ਸਲਾਹ ਕਿ ਸਾਨੂੰ ਚੰਗੀ ਸਲਾਹ ਦਿਓ, ਨੇਕ ਸਲਾਹ ਦਿਓ। ਸਲਾਹ ਦੇਣ ਨੂੰ ਤੇ 36 ਤਿਆਰ ਨੇ ਲੋਕ, ਤੁਸੀਂ ਸਲਾਹ ਲਵੋ ਤੇ ਸਹੀ, ਸਲਾਹ ਤੁਸੀਂ ਮੰਨਦੇ ਕੀ ਹੈ? ਸੋ ਪੰਜਾਬ ਦਾ ਜਿਹੜਾ ਹਾਲ ਆ ਉਹ ਬਹੁਤ, ਮੈਂ ਕਹੂੰਗਾ ਕਿ ਇਸ ਵੇਲੇ ਖਸਤਾ ਹਾਲ ਆ। ਇੱਕ ਮੈਂ ਹੁਣੇ ਖਬਰ ਸੁਣ ਕੇ ਤੇ ਹੈਰਾਨ ਹੋ ਗਿਆ, ਇੱਕ ਬੀਬੀ ਆ ਲਾਂਡਰਾ ਸਕੂਲ ਦੇ ਵਿੱਚ, ਉਹ ਟੀਚਰ ਸੀਗੀ, ਪਿਓ ਦਾ IAS ਸੀਗਾ, ਟੌਪ ਦਾ IAS ਸੀਗਾ, ਚੰਗੀ ਬਣਦੀ ਸੀ ਸਰਕਾਰ ਦੇ ਵਿੱਚ। ਉਹ ਬੀਬੀ ਨੇ 22 ਸਾਲ ਨੌਕਰੀ ਕੀਤੀ ਹੈ, ਤੇ 22 ਸਾਲ ਨੌਕਰੀ ਪਤਾ ਕਿਸ ਤਰ੍ਹਾਂ ਕੀਤੀ ਆ? 2 ਸਾਲ ਸਕੂਲ ਦੇ ਵਿੱਚ ਤੇ 20 ਸਾਲ ਛੁੱਟੀ ਤੇ ਆਪ ਬਾਹਰ ਤੁਰੀ ਫਿਰਦੀ ਆ। ਹੁਣ ਉਹਨੇ ਰਿਟਾਇਰਮੈਂਟ ਮੰਗੀ ਆ, ਤੇ ਜਿਹੜਾ ਮਹਿਕਮਾ ਉਹ ਹੁਣ ਭੱਜ ਦੌੜ ਕਰਨ ਡਿਆ। ਕੋਈ ਛੁੱਟੀ ਉੱਧਰੋਂ ਉਧਾਰੀ ਲੈ ਰਿਹਾ, ਕੋਈ ਉੱਧਰੋਂ ਲੈ ਰਿਹਾ, ਜਨੇਪਾ ਛੁੱਟੀ, ਕੋਈ ਬਿਮਾਰੀ ਵਾਲੀ ਛੁੱਟੀ, ਛੁੱਟੀਆਂ ਇਕੱਠੀਆਂ ਕਰ ਰਿਹਾ ਕਿ ਕਿਸ ਤਰ੍ਹਾਂ
ਹੁਣ ਜਸਟੀਫਾਈਡ ਕੀਤਾ ਜਾਵੇ ਕਿ ਇੱਕ ਬੀਬੀ 20 ਸਾਲ ਦੀ ਛੁੱਟੀ ਮਾਰ ਗਈ ਆ। ਤਾਂ ਇੱਥੇ ਸਾਰੇ ਦਾ ਲਾਉਣ ਵਾਲੇ ਆ। ਹੁਣ ਮੈਂ ਤੇ ਅੱਗੇ ਆਖਿਆ ਸੀਗਾ ਕਿ ਖਾ ਕੇ ਪੰਜਾਬ ਦਾ ਤੇ ਉਸੇ ਪੰਜਾਬ ਦੇ ਹੋ ਕੇ ਵੈਰੀ ਟੱਕਰਿਆ, ਪਲੋਸ ਕੇ ਡੰਗ ਮਾਰਿਆ ਨਾਗ, ਇੱਕ ਤੋਂ ਇੱਕ ਜ਼ਹਿਰੀ ਟੱਕਰਿਆ। ਇਹ ਨਾਗ ਨੇ, ਇੱਕ ਤੋਂ ਇੱਕ ਜ਼ਹਿਰੀ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜੱਗੂ ਰੰਧਾਵਾ ਕਨੈਕਸ਼ਨ ਵਿੱਚ ਰੰਧਾਵਾ ਨੂੰ ਹੁਣ ਕਲੀਨ ਚਿੱਟ। ਦੇਖੋ ਕਲੀਨ ਚਿੱਟ ਕਿਹੜਾ ਇਹਨਾਂ ਨੇ ਕਿਤੋਂ ਇੰਪੋਰਟ ਕਰਨੀ ਆ? ਆਪਦੀਆਂ ਕਲੀਨ ਚਿੱਟਾਂ ਆਉਂਦੀਆਂ ਆਪਦੀ ਸਰਕਾਰ ਦੇ ਵਿੱਚ, ਆਪ ਹੀ ਇਹਨਾਂ ਨੇ ਕਲੀਨ ਚਿੱਟਾਂ ਦੇਣੀਆਂ। ਬਾਦਲ ਸਰਕਾਰ 'ਚ ਵੀ ਇਹੋ ਕੁਝ ਚੱਲਦਾ ਸੀਗਾ। ਨਰਮੇ ਵਾਲੀ ਪੱਟੀ ਸਾਰੀ ਉੱਜੜ ਗਈ। ਜਥੇਦਾਰ ਤੋਤਾ ਸਿੰਘ ਨੂੰ ਫਾਹ ਕਲੀਨ ਚਿੱਟ ਮਾਰੀ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਚੱਕ ਕੇ ਪਰਾਂ 'ਚ ਕਿੱਲਾ ਪਾਈ ਕਲੀਨ ਚਿੱਟ। ਮੰਗਲ ਸਿੰਘ ਨੂੰ ਵੀ ਸ਼ੁਰੂਆਤ ਦੇ ਵਿੱਚ ਇਹਨਾਂ ਨੇ ਕਲੀਨ ਚਿੱਟ ਦਿੱਤੀ, ਬਾਅਦ ਦੇ ਵਿੱਚ ਉਹ ਨੂੜਿਆ ਵੀ ਗਿਆ ਮੰਗਲ ਸਿੰਘ, ਜਿਹੜਾ ਖੇਤੀਬਾੜੀ ਡਾਇਰੈਕਟਰ ਸੀ ਉਸ ਸਮੇਂ ਦਾ। ਤਾਂ ਇਹ ਇਸ ਤਰ੍ਹਾਂ ਕਲੀਨ ਚਿੱਟਾਂ ਦੇਈ ਜਾਂਦੇ ਆ। ਤੁਹਾਨੂੰ ਪਤਾ ਹੀ ਇਹ ਵਿਵਾਦ ਚੱਲਿਆ ਸੀਗਾ, ਮਜੀਠੀਆ ਨੇ ਘੇਰ ਲਿਆ ਸੀਗਾ ਸੁਖਜਿੰਦਰ ਸਿੰਘ ਰੰਧਾਵਾ। ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਥੋੜਾ ਜਿਹਾ ਆਪਣੀ ਸਰਕਾਰ ਦੇ ਨਾਲ ਹੀ ਪੁੱਠਾ ਜਿਹਾ ਹੋ ਗਿਆ ਸੀਗਾ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੇ ਵਿੱਚ ਇੰਟਰਵੀਨ ਕੀਤਾ, ਕਿਹਾ ਕਿ ਜਾਂਚ ਪੜਤਾਲ ਕਰਵਾਵਾਂਗੇ। ਜਾਂਚ ਪੜਤਾਲ ਦੀ ਹੁਣ ਦੱਸਦੇ ਕਿ ਜਿਹੜੀ ਜ਼ਿੰਮੇਵਾਰੀ ਸੀ ਉਹ ਖੁਫੀਆ ਵਿਭਾਗ ਦੇ ਡੀਜੀ ਨੂੰ ਦਿੱਤੀ ਗਈ, ਤੇ ਹੁਣ ਆ ਗਿਆ ਉਹੀ ਕੁਛ, ਆ ਗਿਆ ਨਹੀਂ ਉਹ ਜਿਵੇਂ ਕਹਿੰਦੇ ਨਾ, ਆ ਗਿਆ ਨਹੀਂ ਉਹੀ ਟਾਈਮ। ਤਾਂ ਉਹੀ ਟਾਈਮ ਆ ਗਿਆ, ਕਲੀਨ ਚਿੱਟ ਹੈ ਜੀ ਕਹਿੰਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ। ਤਾਂ ਠੀਕ ਆ, ਕਲੀਨ ਚਿੱਟ ਦੇ ਦਿਓ। ਤੁਹਾਡੀਆਂ ਆਪਣੀਆਂ ਸਰਕਾਰਾਂ ਨੇ ਆਪਣੀਆਂ ਕਲੀਨ ਚਿੱਟਾਂ, ਆਪਣੇ ਤੁਹਾਡੇ ਅਫਸਰ ਆ, ਘਰ ਦੀ ਗੱਡੀ, ਗੰਢਾ ਸਿੰਘ ਡਰਾਈਵਰ, ਕੁਛ ਕਹਿਣਾ ਕਿਸੇ ਨੇ। ਪਰ ਜੇ ਸਹੀ ਜਾਂਚ ਪੜਤਾਲ ਕਰਨੀ ਹੋਵੇ, ਮੈਂ ਅੱਗੇ ਵੀ ਕਈ ਦਫਾ ਕਿਹਾ ਕਿ ਤੁਸੀਂ ਇੱਦਾਂ ਕਰੋ, ਸੁਪਰੀਮ ਕੋਰਟ ਦੇ ਕਿਸੇ ਰਿਟਾਇਰ ਜੱਜ ਤੋਂ ਜਾਂ ਹਾਈ ਕੋਰਟ ਦੇ ਕਿਸੇ ਰਿਟਾਇਰ ਜੱਜ ਤੋਂ ਜਾਂਚ ਪੜਤਾਲ ਕਰਵਾ ਲਓ, ਤੁਹਾਨੂੰ ਬਹੁਤ ਕੁਛ ਮਿਲ ਜਾਊਗਾ। ਜਲੰਧਰ ਚੋਂ ਕਿਸ ਤਰ੍ਹਾਂ ਗੈਂਗਸਟਰ ਪੈਦਾ ਹੋਏ, ਕਿਹੜੀ ਪਾਰਟੀ ਦੇ ਬੰਦੇ ਨੇ ਕੀਤੇ ਸੀ, ਕਿਹਨਾਂ ਨੇ, ਫਿਰ ਬਾਅਦ ਦੇ ਵਿੱਚ ਇੱਧਰ ਮਾਲਵੇ 'ਚ ਆ ਕੇ ਕੰਮ ਤੋਰਿਆ, ਔਰ ਬਹੁਤ ਕੁਛ ਆ, ਬਹੁਤ ਕੁਛ ਆ। ਜਿਹੜਾ ਪੰਜਾਬ ਦਾ ਪਹਿਲਾ ਗੈਂਗਸਟਰ ਸੀਗਾ ਉਹੀ ਰਾਜਨੀਤੀ ਨੇ ਪੈਦਾ ਕੀਤਾ। ਜੇ ਤੁਸੀਂ 80 ਦੇ ਦਹਾਕੇ 'ਚ ਦੇਖੋਗੇ ਤਾਂ ਜਿਹੜਾ ਪਹਿਲਾ ਗੈਂਗਸਟਰ ਪੈਦਾ ਹੋਇਆ ਉਹ ਰਾਜਨੀਤੀ ਦੀ ਕੁੱਖ 'ਚੋਂ ਪੈਦਾ ਹੋਇਆ। ਬਹੁਤ ਕੁਛ ਨਿਕਲ ਆਏਗਾ, ਤੁਸੀਂ ਜਾਂਚ ਪੜਤਾਲ ਕਰਵਾਓ ਤਾਂ ਸਹੀ। ਇਹ ਕਿਹੜੀ ਜਾਂਚ ਪੜਤਾਲ ਹੁੰਦੀ ਆ? ਤੇ ਆਪਣੇ ਰਾਜ ਦੇ ਵਿੱਚ ਉਹਨਾਂ ਨੇ ਜਾਂਚ ਪੜਤਾਲ ਕਰਵਾ ਕੇ ਕਹਿ ਦਿੱਤਾ ਕਲੀਨ ਚਿੱਟ ਆ। ਉਹਨਾਂ ਨੇ ਆਪਦੇ ਰਾਜ ਦੇ ਵਿੱਚ ਕਹਿ ਦਿੱਤਾ ਕਿ ਕਲੀਨ ਚਿੱਟ ਹੈ। ਕਲੀਨ ਚਿੱਟ ਨਹੀਂ ਤੇ ਮਲੀਨ ਚਿੱਟ ਆ। ਇਹਨਾਂ ਦੇ ਵਿੱਚ ਮਲੀਨਤਾ ਹੁੰਦੀ ਆ। ਸੋ ਜੇ ਸਾਫ਼ ਗੋਈ ਰੱਖਣੀ ਆ ਤਾਂ ਫਿਰ ਘੱਟੋ ਘੱਟ ਤੁਸੀਂ ਕਿਸੇ ਜੱਜ ਤੋਂ ਕਰਵਾਓ, ਜੱਜ ਤੋਂ ਕਰਵਾਓ, ਹਾਈ ਕੋਰਟ ਦਾ, ਕੋਈ ਸੁਪਰੀਮ ਕੋਰਟ ਦਾ ਰਿਟਾਇਰ ਜੱਜ ਲਵੋ, ਫਿਰ ਵੇਖਿਓ ਪਚੱਕਾ ਕਿ ਕਿੱਥੋਂ ਲਿੰਕ ਨਿਕਲਦੇ ਤੇ ਕਿੱਥੇ ਜਾ ਕੇ ਵੜਦੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭੀਮ ਟਾਂਕ ਦੀ ਮਾਤਾ ਦਾ ਦੋਸ਼, ਕਹਿੰਦੇ ਗੈਂਗਸਟਰਾਂ ਨੂੰ ਸੁਖਬੀਰ ਅਤੇ ਬਿਕਰਮ ਦੀ ਹਮਾਇਤ। ਦੇਖੋ ਇਹ ਪਰਿਵਾਰ ਆ ਜਿਹੜਾ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ ਲਾ ਚੁੱਕਾ, ਕਿਉਂਕਿ ਉਸ ਵੇਲੇ ਜਦੋਂ ਇਹ ਘਟਨਾ ਵਾਪਰੀ ਸੀਗੀ ਸਰਕਾਰ ਸੀ ਅਕਾਲੀ ਭਾਜਪਾ ਦੀ। ਤਾਂ ਉੱਥੇ ਕੀ ਹੈ ਕਿ ਹੁਣ ਦੇਖੋ ਸੁਨੀਲ ਜਾਖੜ ਨੇ ਉਸ ਸਮੇਂ ਇਸ ਪਰਿਵਾਰ ਦਾ ਬਹੁਤ ਸਾਥ ਦਿੱਤਾ ਸੀਗਾ। ਇਹਨਾਂ ਦੇ ਜਿਹੜੇ ਅਕਾਲੀਆਂ ਦੇ ਬੰਦੇ ਸੀ ਉਦੋਂ ਇਹ ਗੱਲ ਕਹਿੰਦੇ ਸੀਗੇ ਕਿ ਟੱਬਰ ਹੀ ਕਾਂਗਰਸੀਆਂ ਦਾ, ਤੇ ਦੋਸ਼ ਲੱਗਦੇ ਰਹੇ ਆ। ਤਾਂ ਸੁਨੀਲ ਜਾਖੜ ਨੇ ਬਹੁਤ ਸਾਥ ਦਿੱਤਾ। ਪਰ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਭੀਮ ਟਾਂਕ ਦੇ ਮਾਮਲੇ ਦੇ ਵਿੱਚ ਚਲੋ ਇਸ ਪਰਿਵਾਰ ਨੇ ਬਹੁਤ ਵੱਡੀ ਲੜਾਈ ਲੜੀ, ਕਿਉਂਕਿ ਹੋਇਆ ਵੀ ਮਾੜਾ। ਮੁੰਡਾ ਜਿਹੜਾ ਬਹੁਤ ਹੋ ਕੇ ਮਾਰਿਆ ਸੀਗਾ, ਉਹਦੇ ਵਿੱਚ ਸਜ਼ਾ ਹੋ ਗਈ ਸਮੇਤ ਡੋਡੇ ਦੇ, ਸ਼ਿਵ ਲਾਲ ਡੋਡੇ ਦੇ। ਹੁਣ ਇਸ ਪਰਿਵਾਰ ਦਾ ਕੀ ਕਹਿਣਾ ਵਾ? ਇਸ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਇਹ ਡੋਡਾ ਉਹ ਪੇਸ਼ੀ ਤੇ ਆਇਆ ਸੀਗਾ, ਕੱਲ ਪੇਸ਼ੀ ਤੇ ਆਇਆ ਸੀਗਾ। ਤਾਂ ਵੈਸੇ ਜੇ ਦੇਖੋਗੇ ਤੇ ਇਹ ਜਿਹੜਾ ਪਰਿਵਾਰ ਹੈ ਨਾ, ਉਹ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਕੁਝ ਸੁਤੰਤਰਤਾ ਸੈਨਾਨੀ ਵੀ ਰਿਹਾ, 3 ਵਾਰੀ ਕਾਉਂਸਲਰ ਵੀ ਰਹਿ ਚੁੱਕੇ ਕਸ਼ਮੀਰੀ ਲਾਲ ਟਾਂਕ। ਉਹਨਾਂ ਦੀ ਨੂੰਹ ਨੇ ਜਿਹੜੀ ਕੁਸ਼ਲਿਆ ਦੇਵੀ, ਉਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਆ। ਉਹ ਕਹਿੰਦੇ ਆ ਕਿ ਜਦੋਂ ਕੱਲ ਪੇਸ਼ੀ ਤੇ ਆਇਆ ਸ਼ਿਵ ਲਾਲ ਡੋਡਾ, ਕਿ ਫਰੂਡ ਦਾ ਮਾਮਲਾ ਸੀਗਾ, ਤਾਂ ਉਦੋਂ ਉੱਥੇ ਸਵਾਗਤ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਤੇ ਕੋਈ ਸ਼ਹਿਰੀ ਸਰਕਲ ਹੋਰ ਪ੍ਰਧਾਨ ਆ ਸੁਰੇਸ਼ ਸਤੀਜਾ, ਇਹਨਾਂ ਦੀ ਉੱਥੇ ਮੌਜੂਦਗੀ ਸੀ। ਮਤਲਬ ਕਿ ਇਹਨਾਂ ਨੇ ਜਾ ਕੇ ਇਸਤਕਬਾਲ ਕੀਤਾ ਉਹਦਾ। ਤੇ ਇਹ ਤੇ ਵੇਖੋ ਹੁਣ ਗੱਲਾਂ ਜਿਹੜੀਆਂ ਨੇ ਨਾ, ਉਹ ਮੇਰੇ ਖਿਆਲ ਦੇ ਨਾਲ ਲੁਕੀਆਂ ਛੁਪੀਆਂ ਨਹੀਂ, ਇਹ ਤੇ ਸਿੱਧੀਆਂ ਸਪਸ਼ਟ ਗੱਲਾਂ। ਤੁਸੀਂ ਵੇਖੋ ਇਹ ਹੋਇਆ ਕੀ ਸੀਗਾ ਕਿ ਜਦੋਂ ਇਹ ਘਟਨਾ ਵਾਪਰੀ, ਮੈਂ ਉਦੋਂ ਇੱਕ ਅਖਬਾਰ ਲਈ ਕੰਮ ਕਰਦਾ ਸੀਗਾ ਤੇ ਮੇਰੀ ਬੀਤ ਹੁੰਦੀ ਸੀਗੀ ਸੰਗਤ ਦਰਸ਼ਨ। ਮੈਂ ਸੰਗਤ ਦਰਸ਼ਨ ਹੀ ਕਵਰ ਕਰਿਆ ਕਰਦਾ ਸੀਗਾ ਆਪਦੇ ਅਖਬਾਰ ਬੰਨਿਓ। ਤਾਂ ਜਿਸ ਦਿਨ ਇਹ ਘਟਨਾ ਵਾਪਰੀ ਉਦੋਂ ਅਗਲੇ ਦਿਨ ਮੇਰੇ ਖਿਆਲ ਦੇ ਨਾਲ ਬਲੋਚ ਕੇਰਾ, ਭਾਈ ਕੇਰੇ ਦਾ ਸੰਗਤ ਦਰਸ਼ਨ ਸੀਗਾ। ਭਾਈ ਕੇਰਾ ਪਿੰਡ ਦੇ ਵਿੱਚ ਮੈਂ ਖੁਦ ਸਵਾਲ ਪੁੱਛਿਆ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿ ਤੁਹਾਡੇ
ਆਪਣੇ ਬੰਦੇ ਨੇ ਉਹ ਸ਼ਿਵ ਲਾਲ ਡੋਡੇ ਹੋਰੀ, ਤੇ ਤੁਹਾਡਾ ਦਫ਼ਤਰ ਹੈ ਜਿਹੜਾ ਉਹਨਾਂ ਦੀ ਥਾਂ 'ਚ ਚੱਲਦਾ ਰਿਹਾ L1 'ਚ। ਤਾਂ ਬਾਦਲ ਸਾਹਿਬ ਨੇ ਬੜੀ ਮਾਸੂਮੀਅਤ ਨਾਲ ਕਿਹਾ ਸੀ ਨਹੀਂ ਕਾਕਾ ਜੀ ਨਹੀਂ, ਦਫ਼ਤਰ ਤੇ ਕਿਤੇ ਵੀ ਖੋਲਿਆ ਜਾ ਸਕਦਾ ਹੈ, ਉਹ ਸਾਡਾ ਕੋਈ ਮਸਲਾ ਨਹੀਂ ਹੈ। ਤਾਂ ਹੋਇਆ ਕਿ ਕੁਝ ਦਿਨਾਂ ਬਾਅਦ ਇਹਨਾਂ ਦਾ ਆਪਣਾ ਜਿਹੜਾ ਸ਼ਹਿਰੀ ਪ੍ਰਧਾਨ ਸੀ ਉਸ ਸਮੇਂ ਦਾ, ਉਹ ਜਦੋਂ ਇਲੈਕਸ਼ਨ ਆ ਗਿਆ ਤਾਂ ਤੁਹਾਨੂੰ ਪਤਾ ਚੋਣ ਜ਼ਾਬਤਾ ਲੱਗ ਗਿਆ। ਜਿੱਦਣ ਚੋਣ ਜ਼ਾਬਤਾ ਲੱਗਿਆ ਪਹਿਲੇ ਦਿਨ ਹੀ ਉਹ ਫਾਜ਼ਿਲਕਾ ਜੇਲ੍ਹ 'ਚ ਸ਼ਿਵ ਲਾਲ ਡੋਡਾ ਦੇ ਨਾਲ ਬੈਠਾ ਫੜਿਆ ਗਿਆ, ਪਹਿਲੇ ਦਿਨ ਹੀ ਜਿੱਦਣ ਚੋਣ ਜ਼ਾਬਤਾ ਲੱਗਿਆ ਸੀਗਾ। ਤਾਂ ਇਹ ਤੇ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਖੈਰ ਜੋ ਵੀ ਆ, ਹੁਣ ਉਹ ਜਿਹੜਾ ਹੈਗਾ ਸੀਗਾ ਚਸ਼ਮਦੀਦ ਉਸ ਸਮੇਂ ਭੀਮ ਟਾਂਕ ਨੂੰ ਵੱਢਿਆ ਸੀ, ਜਦੋਂ ਜਿਹੜਾ ਉਹਦੇ ਨਾਲ ਸੀਗਾ ਮੁੰਡਾ, ਉਹ ਕਹਿੰਦਾ ਕਿ ਮੈਨੂੰ ਧਮਕੀਆਂ ਵੀ ਆਈਆਂ, ਕੁਝ ਗੈਂਗਸਟਰ ਮੈਨੂੰ ਧਮਕੀਆਂ ਵੀ ਦੇ ਰਹੇ ਆ। ਤਾਂ ਖੈਰ ਜੋ ਵੀ ਆ, ਹੁਣ ਪਰਿਵਾਰ ਦੋਸ਼ ਲਾ ਰਿਹਾ, ਨਾ ਦੋਸ਼ਾਂ ਦਾ ਕੀ ਜਵਾਬ ਦਿੰਦੇ, ਪਰ ਮੇਰੇ ਖਿਆਲ ਦੇ ਨਾਲ ਕੋਈ ਜਵਾਬ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਕੋਲੇ ਕਿ ਇਹਨਾਂ ਦੇ ਬੰਦੇ ਉੱਤੇ ਕਿਵੇਂ ਜਾਂਦੇ। ਜੋ ਆਪਣੀ ਨਿੱਜੀ ਹੈਸੀਅਤ ਨਾਲ ਜਾਂਦੇ ਆ ਤਾਂ ਤੁਸੀਂ ਉਹਨਾਂ ਨੂੰ ਪਾਰਟੀ 'ਚੋਂ ਕਿਉਂ ਨਹੀਂ ਕੱਢਦੇ? ਕਿਉਂਕਿ ਸਾਬਤ ਹੋ ਚੁੱਕਾ ਕਿ ਸ਼ਿਵ ਲਾਲ ਡੋਡੇ ਦੇ ਫਾਰਮ ਹਾਊਸ ਤੇ ਜੋ ਕਤਲ ਹੋਇਆ ਉਹ ਇਹਨਾਂ ਨੇ ਕੀਤਾ, ਇਹਨਾਂ ਨੇ ਕਰਵਾਇਆ। ਅਦਾਲਤ ਨੇ ਇਸ ਗੱਲ ਤੇ ਮੋਹਰ ਲਾਈ ਆ। ਤੇ ਜੇ ਤੁਹਾਡੀ ਸਹਿਮਤੀ ਨਾਲ ਜਾਂਦੇ ਆ ਭਾਈ, ਤੁਸੀਂ ਘੱਲਦੇ ਹੋ, ਕਿਉਂਕਿ ਸ਼ਰਾਬ ਦਾ ਕਾਰੋਬਾਰੀ ਆ, ਚੰਗਾ ਬੰਦਾ ਚੰਗਾ ਦਿੰਦਾ, ਸਾਰਿਆਂ ਨੂੰ ਦਿੰਦਾ ਉਹ। ਕਿਉਂਕਿ ਕਾਂਗਰਸ ਸਰਕਾਰ ਦੇ ਵਿੱਚ ਵੀ ਅਫਸਰ ਜਿਹੜੇ ਆ ਉਹਦੇ ਗੋਡੇ ਦੇ ਮੁੱਢ ਜਾ ਕੇ ਬੈਠੇ ਸੀ ਜੇਲ੍ਹ ਦੇ ਵਿੱਚ, ਫਿਰੋਜ਼ਪੁਰ ਜੇਲ੍ਹ ਦੇ ਵਿੱਚ, ਕਿ ਠੇਕੇ ਲੈ ਥੋੜੇ ਜਿਹੇ, ਕਿਉਂਕਿ ਇਹਨਾਂ ਦੇ ਗਰੁੱਪ ਨੇ ਬਾਈਕਾਟ ਕਰ ਦਿੱਤਾ ਸੀਗਾ ਕਿ ਅਸੀਂ ਠੇਕੇ ਨਹੀਂ ਲਵਾਂਗੇ। ਸੋ ਕਹਿਣ ਦਾ ਮਤਲਬ ਹੈ ਕਿ ਇਹੋ ਜਿਹੇ ਬੰਦੇ ਸਾਰਿਆਂ ਨੂੰ ਛੁੱਟੀ ਰੱਖਦੇ ਦਾਣਾ। ਤਾਂ ਅਕਾਲੀਆਂ ਨੂੰ ਸਪਸ਼ਟ ਕਰਨਾ ਚਾਹੀਦਾ ਜੋ ਦੋਸ਼ ਪਰਿਵਾਰ ਲਾ ਰਿਹਾ ਕਿ ਹਾਂ ਭਾਈ ਇਹਨਾਂ ਦੋਸ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ। ਹਾਂ ਉਹ ਟੱਬਰ ਕਹਿ ਰਿਹਾ ਕਿ ਉਹਨਾਂ ਨੂੰ ਫਲਾਣਾ ਸ਼ੈਲਟਰਿੰਗ ਕਰ ਰਿਹਾ, ਧਮਕਾਣਾ ਕਰ ਰਿਹਾ, ਉਹ ਤੇ ਚਲੋ ਉਹਨਾਂ ਦੇ ਨਿੱਜੀ ਵਿਚਾਰ ਆ, ਉਹਨਾਂ ਦੇ ਆਪਣੀ ਭਾਵਨਾ, ਉਹ ਕਿਸੇ ਨੂੰ ਕੀ ਕਹਿੰਦੇ ਆ ਉਹ ਆਪ ਦੇਖਣ। ਪਰ ਅਕਾਲੀ ਦਲ ਨੂੰ ਇਹਨਾਂ ਚੀਜ਼ਾਂ ਦਾ ਜ਼ਰੂਰ ਕਿਤੇ ਨਾ ਕਿਤੇ ਸਪਸ਼ਟੀਕਰਨ ਦੇਣਾ ਚਾਹੀਦਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਇੱਕ ਕਾਂਗਰਸੀ ਨੇ ਦਿੱਲੀ ਸਰਕਾਰ ਦੀਆਂ ਤਾਰੀਫਾਂ ਦੇ ਫੁੱਲ ਬੰਨੇ ਆ। ਇਹ ਸ਼ਮਸ਼ੇਰ ਸਿੰਘ ਦੂਲੋ ਜੀ ਹੈ ਜੀ, ਸ਼ਮਸ਼ੇਰ ਸਿੰਘ ਦੂਲੋ ਤੁਹਾਨੂੰ ਪਤਾ ਹੀ ਹੈ। ਤੇ ਪਰ ਜਿਸ ਤਰੀਕੇ ਉਹਨਾਂ ਨੇ ਸੋਲੇ ਗਾਏ ਆ ਦਿੱਲੀ ਸਰਕਾਰ ਦੇ, ਮੈਨੂੰ ਲੱਗਦਾ ਕਿ ਜਲਦੀ ਉਹ ਦਿੱਲੀ ਨੂੰ ਦਿਲ ਦੇ ਬੈਠਣਗੇ, ਜਾਂ ਦੇ ਹੀ ਬੈਠੇ ਆ, ਦਿਲ ਦੇ ਬੈਠੇ ਆ। ਹਮ ਦਿਲ ਦੇ ਚੁੱਕੇ ਸਨਮ, ਸ਼ਾਇਦ ਉਹ ਕਹਿ ਰਹੇ ਆ ਇਨਡਾਇਰੈਕਟਲੀ ਵੇ ਨਾਲ ਕਿ ਹਮ ਦਿਲ ਦੇ ਚੁੱਕੇ ਸਨਮ, ਤਾਂ ਦਿੱਲੀ ਨੂੰ ਦਿਲ ਦੇ ਚੁੱਕੇ ਆ। ਤਾਂ ਉਹਨਾਂ ਨੇ ਇੱਕ ਗੱਲ ਤੇ ਇਹ ਕਹੀ ਆ ਕਿ ਜੇ ਹੁਣ ਕਹੀਂ ਵਾਅਦੇ ਨਾ ਪੂਰੇ ਕੀਤੇ ਲੋਕਾਂ ਨਾਲ ਤੇ 2022 ਚ ਲੋਕਾਂ ਨੇ ਆਪਣੀ ਸਰਕਾਰ ਨਹੀਂ ਜੇ ਦੁਬਾਰਾ ਬਣਾਉਣੀ। ਫਿਰ ਦੂਜੀ ਚੀਜ਼ ਕਹਿੰਦੇ ਆ ਕਿ ਦਿੱਲੀ ਸਰਕਾਰ ਤੋਂ ਸਿੱਖਣਾ ਚਾਹੀਦਾ ਕਿਆ ਨਾਯਾਬ ਇਹਨਾਂ ਦਾ ਤਰੀਕਾ ਇੱਥੇ ਸਿੱਖਿਆ ਢਾਂਚੇ ਨੂੰ ਚਲਾਉਣ ਦਾ। ਫਿਰ ਬਿਜਲੀ ਦੇ ਮੁੱਦੇ ਤੇ ਜਿਹੜਾ ਕਰੰਟ ਲੱਗਿਆ ਲੋਕਾਂ ਨੂੰ, ਉਸ ਮੁੱਦੇ ਤੇ ਵੀ ਉਹਨਾਂ ਨੇ ਘੇਰਿਆ ਕਿ ਵੱਡੇ ਜਗੀਰਦਾਰਾਂ ਨੂੰ ਇਹ ਸਬਸਿਡੀਆਂ ਦੇਈ ਜਾਂਦੇ ਆ ਤੇ ਗਰੀਬਾਂ ਦਾ ਖੂਨ ਚੂਸੀ ਜਾਂਦੇ। ਯਾਨੀ ਸ਼ਮਸ਼ੇਰ ਸਿੰਘ ਦੂਲੋ ਦਾ ਜਿਹੜਾ ਲਹਿਜ਼ਾ ਮੇਰੇ ਖਿਆਲ ਦੇ ਨਾਲ ਉਹ ਕਾਂਗਰਸ ਲਈ ਵਾਹਵਾ ਚਿੰਤਾਤੁਰ ਕਰਨ ਵਾਲਾ ਹੈ। ਕਿਉਂ? ਕਿਉਂਕਿ ਇਹਨਾਂ ਦਾ ਪਰਿਵਾਰ ਤੇ ਵੈਸੇ ਆਲਰੇਡੀ ਤੁਹਾਨੂੰ ਪਤਾ ਹੀ ਆਮ ਆਦਮੀ ਪਾਰਟੀ ਆਫੀਸ਼ੀਅਲੀ ਜੁਆਇਨ ਕਰ ਗਿਆ ਸੀਗਾ। ਤਾਂ ਜਿਸ ਤਰੀਕੇ ਨਾਲ ਸੋਲੇ ਗਾ ਰਹੇ ਆ ਉਹਦੇ ਵਿੱਚੋਂ ਇੱਕ ਚਰਚਾ ਇਹ ਵੀ ਨਿਕਲਦਾ ਪਿਆ ਕਿ ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਵਾਲਿਆਂ ਦੀ, ਇਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਹੈ ਸ਼ਮਸ਼ੇਰ ਸਿੰਘ ਦੂਲੋ ਦੀ। ਉਹ ਨਿੱਜੀ ਆ ਜਾਂ ਕੋਈ ਹੋਰ ਕੋਈ ਗੱਲਬਾਤ, ਕੋਈ ਖਿਚੜੀ ਪੱਕ ਰਹੀ ਹੈ, ਚਰਚਾ ਕਿ ਕੋਈ ਗੱਲਬਾਤ ਜਿਹੜੀ ਆ ਹੋਈ ਆ, ਮੀਟਿੰਗ ਹੋਈ ਆ, ਉਹਦੇ 'ਚ ਪੰਜਾਬ ਦੇ ਵੀ ਇੱਕ ਦੋ ਵੱਡੇ ਲੀਡਰ ਜਿਹੜੇ ਆ ਉਹ ਸ਼ਾਮਲ ਸੀਗੇ। ਤਾਂ ਕੀ ਹੋਣਾ ਅੱਗੇ ਜਾ ਕੇ ਪਤਾ ਨਹੀਂ ਹੈ, ਪਰ ਸ਼ਮਸ਼ੇਰ ਸਿੰਘ ਦੂਲੋ ਨੇ ਜੋ ਕਿਹਾ ਮੇਰੇ ਖਿਆਲ ਦੇ ਨਾਲ ਗਲਤ ਨਹੀਂ ਕਿਹਾ। ਇਹਨਾਂ ਦੇ ਜਿਹੜੇ ਮੰਤਰੀ ਸਾਹਿਬ ਆ ਗੁਰਪ੍ਰੀਤ ਸਿੰਘ ਜੀ ਕਾਂਗੜ, ਉਹ ਕਹਿੰਦੇ ਜੀ ਇੱਕ ਦਿਨ ਵੀ ਦੱਸ ਦਿਓ ਜਿੱਦਣ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੇ ਤਾਰੀਫ ਕੀਤੀ ਹੋਵੇ। ਤੇ ਲੋਕ ਦੱਸਦੇ ਆ ਕਿ ਇੱਕ ਕੰਮ ਵੀ ਦੱਸ ਦਿਓ ਤੁਸੀਂ ਜਿਹਦੀ ਤਾਰੀਫ ਕਰੀਏ, ਜਿਹਦੀ ਤਾਰੀਫ ਕਰਨੀ ਬਣਦੀ ਹੋਵੇ। ਸੋ ਮੈਨੂੰ ਲੱਗਦਾ ਕਿ 13ਵੀਂ 14ਵੀਂ ਵਾਰ ਇਹਨਾਂ ਨੇ ਬਿਜਲੀ ਦੇ ਰੇਟ ਵਧਾ ਦਿੱਤੇ ਆ। ਸ਼ਮਸ਼ੇਰ ਸਿੰਘ ਦੂਲੋ ਨੇ ਜਿਹੜੀ ਗੱਲ ਕਹੀ ਉਹ ਸੁੱਟਣ ਵਾਲੀ ਥੋੜ੍ਹੀ ਆ। ਉਹਨੇ ਕਿਹਾ ਕਿ ਗਰੀਬਾਂ ਨੂੰ ਤੁਸੀਂ ਸਬਸਿਡੀ ਦਿਓ, ਆਮ ਬੰਦੇ ਨੂੰ ਤੁਸੀਂ ਛੋਟ ਦਿਓ, ਜਿਹੜੇ ਜਗੀਰਦਾਰ ਛੋਟ ਲਈ ਜਾਂਦੇ ਉਹ ਬੰਦ ਕਰੋ। ਇਹਦੇ 'ਚ ਕੀ ਆ? ਹੁਣ ਦਿੱਲੀ ਦਾ ਜਿਹੜਾ ਸਿੱਖਿਆ ਦਾ ਢਾਂਚਾ ਉਹ ਤੁਹਾਨੂੰ ਉਹਦੇ ਤੋਂ ਜੇ ਸਿੱਖਣ ਨੂੰ ਕੁਛ ਮਿਲਦਾ, ਕੁਛ ਤੁਸੀਂ ਉਹਦੇ ਨਾਲ ਬਿਹਤਰ ਕਰ ਸਕਦੇ ਹੋ, ਉਹਦੇ ਨਾਲ ਤੁਹਾਨੂੰ ਕੋਈ ਸਹਾਇਤਾ ਮਿਲਦੀ ਹੈ ਇੱਥੇ ਬਿਹਤਰ ਕਰਨ ਦੇ ਵਿੱਚ, ਤਾਂ ਉਹਦੇ 'ਚ ਕੀ ਹਰਜ ਆ? ਪਰ ਸ਼ਮਸ਼ੇਰ ਸਿੰਘ ਦੂਲੋ ਉਹ ਲੀਡਰ ਆ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਨੁੱਕਰੇ ਲਾਇਆ। ਇਹ ਪੀੜ ਤੇ ਕੈਪਟਨ ਤੋਂ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਵੇ, ਫਿਰ ਜਦੋਂ ਵੀ ਮੌਕਾ ਮਿਲਦਾ ਉਦੋਂ ਫਿਰ ਤੀਰ ਟਿਕਾਣੇ ਕੱਢ ਦਿੰਦੇ ਆ। ਜੀ 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 ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗੰਢਿਆਂ ਦਾ ਟਰੱਕ ਬਾਰਡਰ ਤੋਂ ਜਿਹੜੇ ਉਸਦੇ ਮੋੜੇ ਜਾ ਰਹੇ ਨੇ। ਜਦੋਂ ਹੁਣ ਦੁਕਾਨ ਤੇ ਜਾਂਦੇ ਆ ਨਾ ਲੋਕ, ਮੈਂ ਵੀ ਗਿਆ ਸੀ ਪਿੱਛੇ ਜੇ ਗੰਢੇ ਲੈਣ, ਤੇ ਉਹ ਉੱਥੇ ਵਾਹਵਾ ਬੰਦੇ ਬੈਠੇ ਸੀਗੇ ਤੇ ਉਹ ਆ ਕੇ ਇੱਕ ਭੱਜਿਆ ਕਹਿੰਦਾ ਗੰਢੇ ਦੇਈ। ਤੇ ਜਿਹੜਾ ਦੁਕਾਨਦਾਰ ਆਂਦਾ ਸੀ ਕਿੰਨੇ ਗੰਢੇ ਦੇਵਾਂ? ਉਹ ਕਹਿੰਦਾ 2 ਕੁ ਗੰਢੇ ਦੇ ਦੇ।
ਮਤਲਬ ਕਿ ਉਹਨੇ ਕੱਢ ਕੇ ਲਿਫਾਫੇ 'ਚ 2 ਗੰਢੇ ਦੇ ਦੇ। ਅੱਗੇ ਕਹਿੰਦੇ ਨਾ ਕਿੰਨੇ ਗੰਢੇ, ਅਗਲਾ ਕਹਿੰਦਾ ਇੰਨੇ ਕਿਲੋ ਦੇ ਦੇ, ਹੁਣ ਕਹਿੰਦਾ 2 ਗੰਢੇ ਦੇ ਦੇ ਕੱਢ ਕੇ। ਹਾਂ, ਫਰਕ ਹੋਇਆ ਪਿਆ। ਸੋ ਹਾਲਾਤ ਇਸ ਤਰ੍ਹਾਂ ਦੇ ਬਣੇ ਪਏ ਨੇ। ਖੈਰ, ਜਿਹੜਾ ਪਿਆਜ਼ ਆ ਉਹ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਹੁਤ ਬਹੁਤ ਹਾਈਐਸਟ ਰੇਟ ਤੇ ਆ। ਪਰ ਦੂਸਰੇ ਪਾਸੇ ਦੇਖੋ ਹੋ ਕੀ ਰਿਹਾ। ਮੈਂ ਅੱਗੇ ਵੀ ਤੁਹਾਨੂੰ ਸ਼ਾਇਦ ਗੱਲ ਦੱਸੀ ਸੀ, ਸਾਡੀ ਜਨਤਾ ਭੋਲੀ ਆ, ਇਹ ਨੀਲੇ ਬਾਬੇ 'ਚ ਉਲਝੇ ਰਹਿੰਦੇ ਆ ਜਾਂ ਹਿੰਦੂ ਮੁਸਲਿਮ 'ਚ ਉਲਝੇ ਰਹਿੰਦੇ ਆ। ਅਸਲ 'ਚ ਕਹਾਣੀਆਂ ਦਾ ਪਤਾ ਨਹੀਂ ਲੱਗਦਾ। ਸਾਡਾ ਜਿਹੜਾ ਕੇਂਦਰ ਦਾ ਬਫਰ ਸਟਾਕ ਸੀਗਾ ਗੰਢਿਆਂ ਦਾ, ਉਹ ਐਤਕੀ 64-65 ਹਜ਼ਾਰ ਟਨ ਦਾ ਸੀਗਾ, ਜਿਹਦੇ ਵਿੱਚੋਂ 32-33 ਹਜ਼ਾਰ ਟਨ ਪਿਆਜ਼ ਜਿਹੜਾ ਉਹ ਸੰਭਾਲ ਖਣੋਂ ਸੜ ਗਿਆ ਜਾਂ ਸਾਜ਼ਿਸ਼ਨ ਸਾੜ ਦਿੱਤਾ ਗਿਆ। ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਇੱਥੋਂ ਦੇ ਸਿਸਟਮ 'ਚ ਐਵਰੀਥਿੰਗ ਇਜ਼ ਪੋਸੀਬਲ। ਸੋ 32 ਹਜ਼ਾਰ ਟਨ ਪਿਆਜ਼ ਸੜ ਗਿਆ ਸਾਡਾ ਯਾਰ। ਤੇ ਜੇ ਉਹੀ 32 ਹਜ਼ਾਰ ਟਨ ਪਿਆਜ਼ ਗਰੀਬਾਂ ਦੀ ਰਸੋਈ ਤੱਕ ਪਹੁੰਚਦਾ, ਤੁਸੀਂ ਦੇਖੋ, ਜਾਂ ਮਾਰਕੀਟ ਤੱਕ ਪਹੁੰਚਦਾ, ਉਹਦਾ ਕਿੰਨਾ ਅਸਰ ਹੋ ਸਕਦਾ ਸੀਗਾ। ਇਹ ਹਾਲ ਹੈ ਸਾਡਾ। ਹੁਣ ਇੱਕ ਦੂਜੀ ਬਣ ਗਈ ਵੀ ਤੁਹਾਨੂੰ ਸੁਣਾ ਦਿੰਦਾ ਕਿ ਦੇਖੋ, ਇੱਕ ਪਾਸੇ ਤੇ ਜਿੱਦਾਂ ਹੁਣ ਦੇਖੋ 100-125 ਨੂੰ ਪਿਆਜ਼ ਹੈ ਜਿਹੜਾ ਆਪਣੇ ਪੰਜਾਬ 'ਚ ਵਿਕ ਰਿਹਾ, ਇੰਡੀਆ ਪੂਰੇ 'ਚ ਕੀ ਹਾਲ ਹੈ ਮੈਨੂੰ ਨਹੀਂ ਪਤਾ। ਤਾਂ ਤੁਸੀਂ ਵੇਖੋ ਕਿ ਜਿਹੜੇ ਉੱਥੇ ਬਾਰਡਰ ਤੇ ਟਰੱਕ ਆ ਰਹੇ ਆ ਅਫਗਾਨਿਸਤਾਨ ਦੇ ਵਿੱਚੋਂ, ਉਹ ਪਰਤਾਏ ਜਾ ਰਹੇ ਆ, ਮਤਲਬ ਕਿ ਮੋੜੇ ਜਾ ਰਹੇ ਆ। 10 ਟਰੱਕ ਕੱਲ੍ਹ ਹੀ ਮੋੜੇ ਇਹਨਾਂ ਨੇ। ਕਿਉਂ ਕਹਿੰਦੇ ਆ ਕਿ ਦੇਖੋ ਜੀ, ਜਿਹੜਾ ਸਾਡਾ ਗੋਦਾਮ ਹੈ ਇੱਥੇ, ICP ਦਾ ਗੋਦਾਮ ਹੈ ਜਿਹੜਾ, ਉਹ ਫੁੱਲ ਭਰਿਆ ਪਿਆ। ਮਤਲਬ ਇਹ ਆ ਕਿ ਗਾਹ ਸ਼ਾਰਟੇਜ ਚੱਲਦੀ ਪਈ ਆ ਤੇ ਜਿਹੜਾ ਗੋਦਾਮ ਹੈ ਉਹ ਪਿਆਜ਼ਾਂ ਦਾ ਭਰਿਆ। ਜਿਹੜਾ ਇੰਡੀਅਨ ਵਪਾਰੀ ਉੱਥੋਂ ਚੱਕਦਾ ਨਹੀਂ, ਮਤਲਬ ਕਿ ਲੋਡ ਕਰਕੇ ਨਹੀਂ ਲਿਜਾਂਦਾ। ਜੇ ਵਪਾਰੀਆਂ ਨਾਲ ਗੱਲ ਕਰਦੇ ਤੇ ਕਹਿੰਦੇ ਜੀ ਸਾਡੇ ਕੋਲ ਟਰੱਕ ਹੈ ਨਹੀਂ, ਆ ਸਾਡੇ ਪਿੰਡਾਂ 'ਚ ਲੈ ਲਓ ਟਰੱਕ, ਉੱਦਾਂ ਹੀ ਖੜੇ ਆ। ਟਰੱਕ ਡਰਾਈਵਰ ਕਹਿੰਦੇ ਕੀ ਕਰੀਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰਾੜੇ ਮਾਰ ਕੇ ਆ ਜਾਂਦੇ, ਯੂਨੀਅਨ ਦੇ ਵਿੱਚ ਤਾਸ਼ ਖੇਡ ਕੇ ਆ ਜਾਂਦੇ ਆ, ਮਾਲ ਮਿਲਦਾ ਹੀ ਨਹੀਂ ਕਿਤੇ। ਇਹ ਕਹਿੰਦੇ ਸਾਨੂੰ ਟਰੱਕ ਨਹੀਂ ਮਿਲਦੇ ਤੇ ਟਰੱਕਾਂ ਵਾਲੇ ਕਹਿੰਦੇ ਸਾਨੂੰ ਮਾਲ ਨਹੀਂ ਮਿਲਦਾ। ਦੇਖੋ ਹਾਲ ਇਹ ਆ। ਤਾਂ ਕੁੱਲ ਮਿਲਾ ਕੇ ਕਿਸ ਤਰ੍ਹਾਂ ਦਾ ਇੱਥੇ ਇੱਕ ਸਿਨਾਰੀਓ ਬਣਦਾ ਹੈ ਕਿ ਗੰਢਿਆਂ ਨੂੰ ਲੋਕ ਜਿਹੜੇ ਉਹ ਪਿੱਟਣ ਡਏ ਆ। ਅੱਗੇ ਤੇ ਗੰਢਾ ਚੀਰਦੇ ਅੱਖਾਂ 'ਚੋਂ ਪਾਣੀ ਆਉਂਦਾ, ਹੁਣ ਗੰਢਾ ਤਸਵੀਰ 'ਚ ਦਿਸ ਪਵੇ ਤੇ ਉਹ ਪਾਣੀ ਕਢਾ ਦਿੰਦਾ। ਵੈਸੇ ਹੁਣ ਨਾ ਅੱਜ ਕੱਲ੍ਹ ਨਵਾਂ ਹੀ ਕੰਮ ਚੱਲਿਆ, ਕੋਈ ਚੰਗੀ ਵਧੀਆ ਪੋਸਟ ਪਾ ਦੇਵੇ ਤੇ ਥੱਲੇ ਕਮੈਂਟ ਹੁੰਦਾ, ਤੇਰੀ ਪੋਸਟ ਬੜੀ ਖੂਬਸੂਰਤ ਆ ਚੱਕ ਨਾਮ 'ਚ 2 ਗੰਢੇ। ਤੇ ਵੈਸੇ ਉਹ ਟਵਿੰਕਲ ਖੰਨਾ ਨੂੰ ਉਹਦੇ ਘਰ ਵਾਲੇ ਅਕਸ਼ੇ ਕੁਮਾਰ ਨੇ ਪਿਆਜ਼ਾਂ ਦਾ ਝੁਮਕਾ ਵੀ ਦਿੱਤਾ ਹੋਇਆ। ਇਸ ਤਰ੍ਹਾਂ ਦਾ ਕੁਛ ਚੱਲਦਾ ਪਿਆ ਮਾਹੌਲ। ਤਾਂ ਕਹਿਣ ਦਾ ਮਤਲਬ ਕਿ ਇੱਕ ਪਾਸੇ ਤੇ ਹਾਲ ਆ, ਤਾਂ ਦੂਸਰੇ ਪਾਸੇ ਤੁਹਾਡਾ ਗੋਦਾਮ ਵੀ ਫੁੱਲਿਆ, ਤੁਸੀਂ ਟਰੱਕ ਵੀ ਮੋੜ ਰਹੇ। ਤੇ ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਵਪਾਰੀ ਲੌਬੀ ਆ ਜਿਹੜੀ, ਉਹ ਕੋਈ ਖੇਡ ਖੇਡਦੀ ਪਈ ਆ ਉਹਦੇ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM